31 ਸਿੰਘਾਂ ਦਾ ਜਥਾ ਜਿਹੜਾ ਸੀ ਉਹ ਜਾ ਰਿਹਾ ਸੀਗਾ, ਜਿਹਦੇ ਉੱਤੇ ਬੜੀ ਵਿਉਂਤ ਦੇ ਨਾਲ ਅਟੈਕ ਕੀਤਾ ਗਿਆ ਇੱਕ ਪਾਸਿਓਂ। ਤੇ ਮਕਸਦ ਇਹੀ ਸੀਗਾ ਬਈ ਬਾਅਦ ਵਿੱਚ ਖਬਰ ਇਹ ਬਣਾ ਦਾਂਗੇ ਕਿ ਜੀ ਜਦੋਂ ਪਥਰਾਅ ਹੋਣ ਲੱਗਿਆ ਤੇ ਫਿਰ ਭੜਕੀ ਹੋਈ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ। ਪਰ ਗੱਲ ਹੋ ਗਈ ਨੰਗੀ ਨਾਲ ਦੀ ਨਾਲ ਚੋਰੀ ਫੜੀ। ਉਹ ਵਿੱਚ ਆਈ ਸੰਗਤ ਨੇ ਜੋ ਕੁਝ ਕੀਤਾ ਉਹ ਵੀ ਸਾਰਿਆਂ ਦੇ ਸਾਹਮਣੇ, ਬੱਸਾਂ ਇੱਟਾਂ ਰੋੜੇ ਮਾਰੇ ਗਏ, ਸਭ ਕੁਝ ਹੋਇਆ। ਵੀਰ ਤਾਂ ਜਿਹੜਾ ਕੁਝ ਰੋਜ਼ ਕਰ ਸਕਦੀ ਸੀ ਸੰਗਤ ਕੀਤਾ। ਪੰਜਾਬ ਪੁਲਿਸ ਜੇ ਅੱਜ ਪਰਚਾ ਦਰਜ ਕੀਤਾ ਆ, ਪੰਜਾਬ ਪੁਲਿਸ ਨੇ ਕੀਤਾ, ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ, ਉਹ ਤਾਂ ਪਰਚਾ ਦਰਜ ਹੋਇਆ ਕਿਉਂਕਿ ਕੱਲ੍ਹ ਦੇ ਸਾਰੇ ਜਾਣੇ ਜਿਹੜੇ ਅਹਿਮ ਸ਼ਖਸੀਅਤਾਂ ਨੇ ਪੰਥ ਦੀਆਂ, ਜਾਂ ਜਿਹੜੀਆਂ ਵੱਡੀਆਂ ਧਿਰਾਂ ਨੇ ਜਾਂ ਜਥੇਬੰਦੀਆਂ ਨੇ, ਕੱਲ੍ਹ ਦੇ ਦੜ ਬੱਟੀ ਬੈਠੇ। ਸੰਗਰੂਰ ਲੋਕ ਸਭਾ ਚੋਣ ਦੇ ਵਿੱਚ ਸਾਰੇ ਰਵਾਇਤੀ ਦਲ ਹਰਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਪੰਜਾਬ ਦੇ ਲੋਕਾਂ ਨੇ ਆਪਦੀ ਅਸਲ ਜਿਹੜੀ ਫਿਤਰਤ ਆ ਉਹ ਦਰਸਾਈ ਆ ਵੀ ਅਸੀਂ ਤਾਂ ਉਹਨਾਂ ਸਾਰਿਆਂ ਨੂੰ ਰੱਦ ਕਰਾਂਗੇ ਜਿਹੜੇ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਣ। ਜੇਕਰ ਕੌਮੀ ਇਨਸਾਫ ਮੋਰਚਾ ਇਸੇ ਤਰੀਕੇ ਨਾਲ ਅਵਤਾਰ ਫੜਦਾ ਰਿਹਾ, ਬੁਲੰਦ ਹੁੰਦਾ ਰਿਹਾ, ਤਾਂ ਜਿਹੜੇ ਉਸ ਮੋਰਚੇ ਦੇ ਏਜੰਡੇ ਆ, ਮੁੱਦੇ ਆ, ਉਹ ਇਹਨਾਂ ਦੇ ਪੈਰਾਂ ਹੇਠ ਜਿਵੇਂ ਭਖੜੇ ਦਾ ਕੰਡਾ ਰੜਕਦਾ ਹੁੰਦਾ ਨਾ ਪੈਰ 'ਚ, ਉਵੇਂ ਇਹਨਾਂ ਦੇ ਰੜਕਣਾ। ਰਵਾਇਤੀ ਜਿਹੇ ਬਿਆਨ ਹੁਣ ਤਾਂ ਸਾਰਿਆਂ ਦੇ ਆ ਗਏ ਹੋਣੇ ਆ, ਪਰ ਕੋਈ ਪ੍ਰੋਗਰਾਮ ਦਿੰਦਾ ਬਿਆਨ, ਕੋਈ ਨਿੰਦਿਆ, ਕੋਈ ਮਾੜੀ ਚੰਗੀ ਗੱਲ ਨਹੀਂ, ਤਾਂ ਉਹ ਤਾਂ ਭਗਵੰਤ ਮਾਨ ਨੂੰ ਧੜੀ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਆ। ਸੁਖਬੀਰ ਬਾਦਲ ਹੋਣੀ, ਧਾਮੀ ਸਾਹਿਬ ਤੇ ਹੋਰ ਸਾਰੇ। ਹੁਣ ਕਿਉਂ ਨਹੀਂ? ਕਿਸਾਨ ਸੰਘਰਸ਼ ਦੇ ਵਿੱਚ ਤਾਂ ਹਰੇਕ ਜਥੇਬੰਦੀ, ਹਰੇਕ ਧਿਰ ਆਪੋ ਆਪਣੇ ਕਾਰਨਾਂ ਕਰਕੇ ਨੰਗੀ ਚਿੱਟੀ ਹੋ ਕੇ ਨਾਲ ਤੁਰਦੀ ਸੀ। ਐਤਕੀ ਸਾਡੇ ਨਾਲ ਧੋਖਾ ਹੋ ਰਿਹਾ। ਇਹਨਾਂ ਨੇ ਤਾਂ ਵੋਟਾਂ ਵੇਲੇ ਕਹਿਣ ਜੋਗੇ ਹੋਣਾ ਨਾ ਕਿ ਅਸੀਂ ਵੀ ਬੜਾ ਬਥੇਰਾ ਕੁਝ ਕੀਤਾ, ਪਰ ਜਿਹੜੇ ਸੱਚੇ ਸੁੱਚੇ ਪੰਥ ਦਰਦੀ ਆ, ਜਿਹੜੇ ਉਸ ਮੋਰਚੇ ਦੇ ਵਿੱਚ ਮੂਹਰੇ ਲੱਗੇ ਵੀਰ ਨੇ, ਉਹਨਾਂ ਨੂੰ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿਤੇ ਖਤਾ ਨਾ ਖਾ ਜਾਇਓ। ਉਹ ਤੁਹਾਡੇ ਨਾਲ ਨਹੀਂ, ਜਿਹੜੇ ਨਾਲ ਹੋਣ ਦਾ ਵਿਖਾਵਾ ਕਰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਜਿਹੜਾ ਕੌਮੀ ਇਨਸਾਫ ਮੋਰਚੇ 'ਚ ਜੋ ਕੁਝ ਵਾਪਰਿਆ ਤੇ ਬਾਅਦ ਵਿੱਚ ਜਿਵੇਂ ਮੁਕੱਦਮੇ ਦੋ ਮੁਕੱਦਮੇ ਦਰਜ ਹੋਏ ਆ, ਇੱਕ ਚੰਡੀਗੜ੍ਹ ਪੁਲਿਸ ਨੇ ਕੀਤਾ ਤੇ ਇੱਕ ਪੰਜਾਬ ਪੁਲਿਸ ਨੇ ਕੀਤਾ। ਇਹਦੇ ਬਾਰੇ ਜਿੰਨੇ ਵੀ ਸਰੋਤੇ ਸੁਣ ਰਹੇ ਆ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ 24 ਘੰਟੇ ਇਸ ਘਟਨਾ ਨੂੰ ਵਾਪਰ ਚੁੱਕੇ। ਹੁਣ ਆਪਾਂ ਇਹ ਨਜ਼ਰ ਮਾਰੋ ਵੀ ਕਿੰਨੀਆਂ ਕੁ ਸਿੱਖ ਸ਼ਖਸੀਅਤਾਂ ਨੇ, ਸਿੱਖ ਜਥੇਬੰਦੀਆਂ ਨੇ ਜਾਂ ਸਿਆਸੀ ਦਲਾਂ ਨੇ ਕਿੰਨੀ ਕੁ ਇਹਦੀ ਨਿੰਦਿਆ ਕੀਤੀ ਆ ਵੀ ਪੁਲਿਸ ਨੇ, ਸਰਕਾਰ ਨੇ ਮਾੜਾ ਕੀਤਾ, ਤੇ ਕਿੰਨਾ ਕੁ ਇਹਦਾ ਵਿਰੋਧ ਕੀਤਾ। ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਦੋਂ ਕੱਲ ਦੁਪਹਿਰਿਓਂ ਇਹ ਮੰਦਭਾਗੀ ਗੱਲ ਵਾਪਰੀ ਤੇ ਜਦੋਂ ਸਾਨੂੰ ਸ਼ਾਮ ਤੱਕ ਹਰੇਕ ਬੰਦੇ ਨੂੰ ਪਤਾ ਲੱਗ ਗਿਆ ਸੀਗਾ ਬਈ ਉੱਥੇ ਸਿੱਖ 31 ਸਿੰਘਾਂ ਦਾ ਜਥਾ ਜਿਹੜਾ ਸੀ ਉਹ ਜਾ ਰਿਹਾ ਸੀਗਾ, ਜਿਹਦੇ ਉੱਤੇ ਬੜੀ ਵਿਉਂਤ ਦੇ ਨਾਲ ਅਟੈਕ ਕੀਤਾ ਗਿਆ। ਇੱਕ ਪਾਸਿਓਂ ਉਹਨਾਂ ਨੇ ਕੁਝ ਬੰਦੇ ਸ਼ਰਾਰਤੀ ਅਨਸਰ ਬਿਠਾਏ ਹੋਏ ਸੀ ਜਿਨ੍ਹਾਂ ਨੇ ਇੱਟਾਂ ਰੋੜੇ ਭਰਾਏ, ਤੇ ਕੁਛ ਕੁ ਇੱਟਾਂ ਰੋੜੇ ਉਹਨਾਂ ਨੇ ਪੁਲਿਸ ਵਾਲਿਆਂ ਵੱਲ ਸੁੱਟ ਦਿੱਤੇ। ਤੇ ਮਕਸਦ ਇਹੀ ਸੀਗਾ ਬਈ ਬਾਅਦ ਵਿੱਚ ਖਬਰ ਇਹ ਬਣਾ ਦਾਂਗੇ ਕਿ ਜੀ ਜਦੋਂ ਪਥਰਾਅ ਹੋਣ ਲੱਗਿਆ ਤੇ ਫਿਰ ਭੜਕੀ ਹੋਈ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ। ਪਰ ਗੱਲ ਹੋ ਗਈ ਨੰਗੀ ਨਾਲ ਦੀ ਨਾਲ ਚੋਰੀ ਫੜੀ ਗਈ। ਤੇ ਉਸ ਤੋਂ ਬਾਅਦ ਵਿੱਚ ਜਦੋਂ ਪੁਲਿਸ ਨੇ ਬੇਦੋਸ਼ੇ ਨਾਮ ਸਿਮਰਨ ਜਪਦੇ ਸਿੱਖਾਂ ਉੱਤੇ ਲਾਠੀ ਚਾਰਜ ਕਰਨਾ ਚਾਹਿਆ, ਤਾਂ ਕੌਮੀ ਇਨਸਾਫ ਮੋਰਚੇ ਦੀ ਸੰਗਤ ਨੂੰ ਜਦੋਂ ਇਹ ਸਾਰੀ ਗੱਲ ਦਾ ਪਤਾ ਲੱਗਿਆ ਵੀ ਉੱਥੇ ਤਾਂ ਬਿਲਕੁਲ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ ਵੀ ਆਪਾਂ ਉੱਥੇ ਕੋਈ ਪਥਰਾਅ ਕਰਨਾ ਜਾਂ ਕੋਈ ਰੌਲਾ ਰੱਪਾ ਪਾਉਣਾ, ਇਹ ਤਾਂ ਧੱਕਾ ਹੋ ਰਿਹਾ। ਤਾਂ ਇੱਥੋਂ ਜਦੋਂ ਬਾਅਦ 'ਚ ਗਏ ਤੇ ਫਿਰ ਜਿਹੜਾ ਕੁਝ ਵਾਪਰਿਆ, ਰੋਹ ਵਿੱਚ ਆਈ ਸੰਗਤ ਨੇ ਜੋ ਕੁਝ ਕੀਤਾ ਉਹ ਵੀ ਸਾਰਿਆਂ ਦੇ ਸਾਹਮਣੇ। ਬੱਸਾਂ ਇੱਟਾਂ ਰੋੜੇ ਮਾਰੇ ਗਏ, ਸਭ ਕੁਝ ਹੋਇਆ। ਵੀਰ ਤਾਂ ਜਿਹੜਾ ਕੁਝ ਰੋਜ਼ ਕਰ ਸਕਦੀ ਸੀ ਸੰਗਤ ਕੀਤਾ। ਹੁਣ ਕੱਲ ਜਦੋਂ ਇਹ ਗੱਲ ਵਾਪਰੀ ਸ਼ਾਮ ਤੱਕ ਸਭ ਨੂੰ ਪਤਾ ਲੱਗ ਗਿਆ ਸੀ। ਚਲੋ ਅੱਜ ਦਿਨ ਚੜ੍ਹਿਆ, ਅਸੀਂ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਜਿਉਂਦੇ ਆ, ਤੇ ਹੋਣਾ ਤੇ ਇਹ ਚਾਹੀਦਾ ਸੀ ਵੀ ਸਾਰੀਆਂ ਸਿਆਸੀ ਜਿਹੜੀਆਂ ਬਾਕੀ ਧਿਰਾਂ ਨੇ, ਆਮ ਆਦਮੀ ਪਾਰਟੀ ਚਲੋ ਸੱਤਾ 'ਚ ਆ, ਪੰਜਾਬ ਦੇ ਵਿੱਚ BJP ਆ, ਇਹਨਾਂ ਦੋਨਾਂ ਤੋਂ ਬਗੈਰ
बाकी सारिਆਂ ਦਾ ਹੱਕ ਬਣਦਾ ਸੀ, ਫਰਜ਼ ਬਣਦਾ ਸੀ। ਧੜਾ ਧੜ ਬਿਆਨ ਦਿੰਦੇ ਲੀਡਰ, ਥਾਂ ਥਾਂ ਤੇ ਪ੍ਰੈਸ ਕਾਨਫਰੰਸਾਂ ਹੁੰਦੀਆਂ, ਥਾਂ ਥਾਂ ਦੇ ਉੱਤੇ ਸਿੱਖ ਲੀਡਰ, ਸਿੱਖ ਜਥੇਬੰਦੀਆਂ ਇਹਦੇ ਖਿਲਾਫ ਇੱਕ ਇਹੋ ਜਿਹਾ ਮਾਹੌਲ ਤਿਆਰ ਹੁੰਦਾ ਵੀ ਅੱਜ ਜਦੋਂ ਦੁਬਾਰਾ ਜਥਾ ਜਾਣਾ ਸੀ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵਿਪਤਾ ਪਈ ਹੁੰਦੀ ਕਿ ਕੱਲ ਵਾਂਗੂ ਕੋਈ ਮਾੜੀ ਗੱਲ ਨਹੀਂ ਕਰਨੀ। ਪੰਜਾਬ ਪੁਲਿਸ ਜੇ ਅੱਜ ਪਰਚਾ ਦਰਜ ਕੀਤਾ ਆ, ਪੰਜਾਬ ਪੁਲਿਸ ਨੇ ਕੀਤਾ, ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ, ਉਹ ਤਾਂ ਪਰਚਾ ਦਰਜ ਹੋਇਆ ਕਿਉਂਕਿ ਕੱਲ ਦੇ ਸਾਰੇ ਜਾਣੇ ਜਿਹੜੇ ਅਹਿਮ ਸ਼ਖਸੀਅਤਾਂ ਨੇ ਪੰਥ ਦੀਆਂ, ਜਾਂ ਜਿਹੜੀਆਂ ਵੱਡੀਆਂ ਧਿਰਾਂ ਨੇ ਜਾਂ ਜਥੇਬੰਦੀਆਂ ਨੇ, ਕੱਲ ਦੇ ਦੜ ਵੱਟੀ ਬੈਠੇ। ਜਦੋਂ ਆਪਾਂ ਕੌਮੀ ਇਨਸਾਫ ਮੋਰਚੇ ਦੇ ਮੁੱਦਿਆਂ ਬਾਰੇ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਇਹ ਮੁੱਦੇ ਕਿਹਨੂੰ ਕਿਹਨੂੰ ਕਿਵੇਂ ਕਿਵੇਂ ਕਿਹਦੇ ਕਿਹਦੇ ਪੈਰਾਂ ਹੇਠੋਂ ਜ਼ਮੀਨ ਖੁੰਦੇ ਆ। ਹੁਣ ਜਲੰਧਰ ਦੇ ਵਿੱਚ ਜਿਮਨੀ ਚੋਣ ਦਾ ਖਤਰਾ ਆ, ਜਦੋਂ ਮਰਜ਼ੀ ਐਲਾਨੀ ਜਾ ਸਕਦੀ ਹੈ। ਖਤਰਾ ਹੀ ਹੈ ਇਹਨਾਂ ਪਾਰਟੀਆਂ ਵਾਸਤੇ। ਆਮ ਆਦਮੀ ਪਾਰਟੀ ਜਿਹੜੀ 90 ਤੋਂ ਵੱਧ 92 ਜਿਹੜੇ ਵਿਧਾਇਕ ਆ ਹੁਣੇ ਜਿੱਤ ਕੇ ਤਾਜ਼ਾ ਨਾਲ ਦੀ ਨਾਲ ਆਪਦਾ ਮਾਣ ਤਾਣ ਸੰਗਰੂਰ ਲੋਕ ਸਭਾ ਚੋਣ ਮੌਕੇ ਕਰਵਾ ਬੈਠੀ ਹੈ। ਲੋਕਾਂ ਨੇ ਅਕਲ ਦੇ ਦਿੱਤੀ ਆ ਕਿ ਤੁਸੀਂ ਉਦੋਂ 92 ਲੈ ਗਏ ਜਿਹੜੇ ਮਾਹੌਲ 'ਚ ਲੈ ਗਏ, ਪਰ ਤੁਹਾਡੇ ਵਾਅਦਿਆਂ ਤੋਂ, ਤੁਹਾਡੀ ਵਰਕਿੰਗ ਤੋਂ ਸਾਨੂੰ ਕੋਈ ਬਹੁਤੀ ਆਸ ਨਹੀਂ। ਸੰਗਰੂਰ ਲੋਕ ਸਭਾ ਚੋਣ ਦੇ ਵਿੱਚ ਸਾਰੇ ਰਵਾਇਤੀ ਦਲ ਹਰਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਪੰਜਾਬ ਦੇ ਲੋਕਾਂ ਨੇ ਆਪਦੀ ਅਸਲ ਜਿਹੜੀ ਫਿਤਰਤ ਆ ਉਹ ਦਰਸਾਈ ਆ ਵੀ ਅਸੀਂ ਤਾਂ ਉਹਨਾਂ ਸਾਰਿਆਂ ਨੂੰ ਰੱਦ ਕਰਾਂਗੇ ਜਿਹੜੇ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਣਗੇ। ਹੁਣ ਇਹੀ ਗੱਲ ਜਲੰਧਰ ਵਾਲੇ ਜਿਮਨੀ ਚੋਣ ਮੌਕੇ ਵੀ ਹੋਣ ਦੇ ਪੱਕੇ ਅਸਾਰ ਨੇ। ਆਮ ਆਦਮੀ ਪਾਰਟੀ ਵਾਲੇ ਉਦੋਂ ਦਾ ਚੱਲ ਇਹ ਕਹਿ ਕੇ ਸਾਰਦੇ ਰਹੇ ਵੀ ਲੋਕਾਂ ਨੇ ਸਾਡਾ ਦੇਖਿਆ ਕੀ ਆ, ਸਾਨੂੰ ਟਾਈਮ ਤਾਂ ਦੇਵੋ। ਜੇ ਜਲੰਧਰ ਵਾਲੀ ਚੋਣ ਵੀ ਹਾਰ ਗਏ ਤਾਂ ਇਹਨਾਂ ਦਾ ਜਲੂਸ ਨਿਕਲਣਾ ਪੂਰਾ। ਤੇ ਲੱਗਦਾ ਇਹੀ ਆ ਵੀ ਜੇਕਰ ਕੌਮੀ ਇਨਸਾਫ ਮੋਰਚਾ ਇਸੇ ਤਰੀਕੇ ਨਾਲ ਰਫ਼ਤਾਰ ਫੜਦਾ ਰਿਹਾ, ਬੁਲੰਦ ਹੁੰਦਾ ਰਿਹਾ, ਤਾਂ ਜਿਹੜੇ ਉਸ ਮੋਰਚੇ ਦੇ ਏਜੰਡੇ ਆ, ਮੁੱਦੇ ਆ, ਉਹ ਇਹਨਾਂ ਦੇ ਪੈਰਾਂ ਹੇਠ ਜਿਵੇਂ ਭਖੜੇ ਦਾ ਕੰਡਾ ਰੜਕਦਾ ਹੁੰਦਾ ਨਾ ਪੈਰ 'ਚ, ਉਵੇਂ ਇਹਨਾਂ ਦੇ ਰੜਕਣਾ। ਉਹ ਜਿਵੇਂ ਜੁੱਤੀ ਦੇ ਵਿੱਚ ਰੋੜ ਹੁੰਦਾ ਨਾ, ਉਹ ਰੜਕਦਾ, ਤੁਰ ਨਹੀਂ ਦਿੰਦਾ ਬੰਦੇ ਨੂੰ, ਉਵੇਂ ਹੀ ਇਹਨਾਂ ਨਾਲ ਉਹ ਕੌਮੀ ਇਨਸਾਫ ਮੋਰਚੇ ਦੇ ਮੁੱਦਿਆਂ ਨੇ ਕਰਨਾ। ਉਹ ਮੋਰਚਾ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਵਿਪਤਾ ਬਣਨਾ। ਜਲੰਧਰ ਵਾਲੀ ਚੋਣ ਜੇ ਆਮ ਆਦਮੀ ਪਾਰਟੀ ਨੇ ਹਾਰੀ ਤਾਂ ਉਦੋਂ ਸਮਝ ਲਓ ਵੀ ਕੌਮੀ ਇਨਸਾਫ ਮੋਰਚੇ ਦੇ ਪੈਰੋਂ ਹਾਰਨੀ। ਬਾਦਲ ਦਲ ਵਾਲਿਆਂ ਨੂੰ ਵੀ ਇਹ ਕੋਈ ਮੋਰਚਾ ਬਹੁਤਾ ਜ਼ਿਆਦਾ ਪਾਉਂਦਾ ਨਹੀਂ ਹੈਗਾ। ਉਹਨਾਂ ਨੂੰ ਵੀ ਪਤਾ ਵੀ ਬਰਗਾੜੀ ਬੇਅਦਬੀ ਜਾਂ ਜਿਹੜੇ ਗਾਇਬ ਹੋਏ ਸਰੂਪ ਨੇ ਜਾਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦਾ ਮਸਲਾ ਜਾਂ ਹੋਰ ਜਿੰਨੇ ਵੀ ਉੱਥੇ ਮੁੱਦੇ ਉੱਠਦੇ ਨੇ, ਉਹ ਸਾਡੇ ਖਿਲਾਫ ਰੋਹ ਭੜਕਾਉਂਦੇ। ਉਹ ਸਿੱਖਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਜਿਹੜਾ ਗੁੱਸਾ ਉਹਦੇ ਵਿੱਚ ਉਹ ਨਿੱਤ ਜਾਣੀ ਕਿ ਜਿਵੇਂ ਕਹਿੰਦੇ ਆ ਵੀ ਉਹ ਤੇਲ ਪਾਉਣ ਵਾਲੀ ਭਾਂਬੜ ਉੱਚਾ ਕਰਨ ਵਾਲੀ ਗੱਲ ਆ ਇਹ ਮੋਰਚਾ। ਤੇ ਇਹ ਮੋਰਚਾ ਸਾਡੇ ਲਈ ਬੜਾ ਖਤਰਨਾਕ ਆ। ਇਵੇਂ ਹੀ ਕਾਂਗਰਸ ਨੂੰ ਪਤਾ ਵੀ ਅਸੀਂ ਤਾਂ 5 ਸਾਲ ਰਾਜਗੱਦੀ ਤਾਂ ਭੋਗ ਕੇ ਕੈਪਟਨ ਅਮਰਿੰਦਰ ਸਿੰਘ ਨੇ ਛਾਲ ਮਾਰੀ, ਭਾਜਪਾ 'ਚ ਭੱਜ ਗਿਆ, ਪਰ ਸਿਆਪਾ ਸਾਡੇ ਲਈ ਪਾ ਗਿਆ। ਤੇ ਕਾਂਗਰਸ ਚਾਹੇ ਉਹ ਚੰਨੀ ਆ ਜੇ, ਚਾਹੇ ਹੁਣ ਕੋਈ ਨਵਜੋਤ ਸਿੱਧੂ ਆ ਜੇ, ਚਾਹੇ ਕੋਈ ਹੋਰ ਆ ਜੇ, ਕੁਝ ਬਣਨਾ ਨਹੀਂ। ਤੇ ਉਹਨੂੰ ਵੀ ਪਤਾ ਵੀ ਇਹ ਜਿਹੜਾ ਕੌਮੀ ਇਨਸਾਫ ਮੋਰਚਾ ਉੱਥੇ ਸਾਨੂੰ ਚਾਹੇ ਗਾਲ ਘੱਟ ਕੱਢੇ ਕੋਈ ਵੱਧ ਕੱਢੇ, ਪਰ ਸਾਡਾ ਬਰਾਬਰ ਦਾ ਹੀ ਆ। ਉੱਥੇ ਸਾਨੂੰ ਲੋਕ ਕਹਿੰਦੇ ਆ ਕਿ ਤੁਸੀਂ ਕਿਹੜਾ 5 ਸਾਲ 'ਚ ਕੋਈ ਫੱਲੋਂ ਖੋਲਿਆ, ਕਿਸੇ ਗਿਣਤੀ 'ਚ ਨਹੀਂ ਤੁਸੀਂ। ਉਹ ਕਾਂਗਰਸ ਜਿਹੜੀ ਪੰਜਾਬ ਦੇ ਵਿੱਚ ਸੱਤਾ ਹਟਾ ਕੇ ਹਟੀ ਆ, ਉਹਦਾ ਇਸ ਵੇਲੇ ਗ੍ਰਾਫ ਆ ਜਿਹੜਾ ਉਹ ਕਾਮਰੇਡਾਂ ਨਾਲੋਂ ਵੀ ਹੇਠਲੇ ਲੈਵਲ ਤੇ। ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਕਿ ਜਿਹੜਾ ਇਹ ਸਾਰੇ ਸਿਆਸੀ ਦਲ ਨੇ ਇਹਨਾਂ ਬਾਰੇ ਕਈ ਪਰਾਂ ਬੈਠੇ ਬੰਦੇ ਆਪਦੇ ਕੋਲੋਂ ਹੀ ਗਿਣਤੀਆਂ ਕਰੀ ਜਾਂਦੇ ਆ ਕਿ ਜੀ ਫੇਰ ਕੀ ਹੋ ਗਿਆ, ਚਲੋ ਜੋ ਪਹਿਲਾਂ ਕਰ ਲਿਆ ਸੋ ਕਰ ਲਿਆ, ਹੁਣ ਤਾਂ ਅਕਾਲੀ ਜਾਂਦੇ ਆ ਨਾ ਉੱਥੇ, ਹੁਣ ਤਾਂ ਉੱਥੇ ਧਾਮੀ ਸਾਹਿਬ ਨੂੰ ਵੈਲਕਮ ਕਰਨਾ ਚਾਹੀਦਾ ਜੀ। ਹੁਣ ਤਾਂ ਇਹਨਾਂ ਤੋਂ ਬਗੈਰ ਇਹ ਵੀ ਦੇਖੋ ਜੀ ਚਾਹੁੰਦੇ ਆ ਵੀ ਨਜ਼ਰਬੰਦ ਰਿਹਾ ਹੋਣ। ਅਸਲ ਵਿੱਚ ਇਹ ਲੋਕ ਇਹ ਚਾਹੁੰਦੇ ਆ ਕਿ ਸਾਡਾ ਪੰਜਾਬ ਦੇ ਵਿੱਚ ਜਲੰਧਰ ਜਿਵੇਂ ਵੋਟਾਂ ਆਉਂਦੀਆਂ ਨੇ ਜਾਂ ਹੋਰ ਕਿਤੇ ਇਲੈਕਸ਼ਨ ਹੋਵੇ, ਸਾਡਾ ਵਿਰੋਧ ਘਟ ਜਾਵੇ। ਇਹ ਸਿਰਫ ਉੱਥੇ ਇਸ ਗੱਲ ਲਈ ਜਾਂਦੇ। ਜੇ ਅਸਲ ਵਿੱਚ ਇਹਨਾਂ ਦੇ ਦਿਲ ਦਿਮਾਗ 'ਚ ਗੱਲ ਹੁੰਦੀ ਤਾਂ ਜੇਕਰ ਵਾਕਿਆ ਹੀ ਪੰਥਕ ਭਾਵਨਾ ਹੁੰਦੀ ਤਾਂ ਹੋਣਾ ਤਾਂ ਇਹ ਚਾਹੀਦਾ ਸੀ। ਕੱਲ ਜਦੋਂ ਘਟਨਾ ਵਾਪਰੀ ਸੀ ਨਾਲ ਦੀ ਨਾਲ ਜੇ ਅਸਲੀ ਅਕਾਲੀ ਹੁੰਦੇ, ਨੀਲੀਆਂ ਪੱਗਾਂ ਵਾਲੇ, ਜਿਵੇਂ ਅਸਲੀ ਕੌਮ ਦਾ ਦਰਦ ਰੱਖਣ ਵਾਲੇ ਹੁੰਦੇ, ਉਹਨਾਂ ਨੇ ਉਸੇ ਟਾਈਮ ਹੀ ਸਾਰੇ ਪੰਜਾਬ ਦੇ ਵਿੱਚ ਸੱਦਾ ਦੇਣਾ ਸੀ
कि जी आप सारे कल नूं इस मोर्चे की हमायत में उत्थे चंडीगढ़ पहुंचो ते उस मोर्चे दे विच आपां खुद अकाली दल इस लड़ाई नूं मोहरी होके लड़न लई तैयार आ जे असली अकाली हुंदे ते उन्हां दी भावना इन्नी सोहनी सुनक्खी होनी सी कि जेहड़े उहदा जिन्ना मर्जी विरोधी हुंदा उहने भी कहना सीगा भी जे इस मौके आ रहे ने जदों अपने ताजे ताजे उत्ते अपने नाल वाधा वधीकी हो रही है स्टेट सिस्टम अपने दुआले होया होया चलो जे आ रहे तां वधिया जे ये सच्चे होंदे तां अकाल तख्त ਸਾਹਿਬ ते सदा दित्ता होना सी भी सिख जथेबंदियां दी इकत्तरता सद लई आ ज्ञानी हरप्रीत ਸਿੰਘ ने इस मसले उत्ते जे ये सच्चे होंदे तां श्रोमणी गुरुद्वारा प्रबंधक कमेटी ਵੱਲੋਂ कोई ना कोई काल आ जानी सीगी कि ये ਜਿਹੜਾ ਸਿੱਖਾਂ ਦੇ ਨਾਲ ਵਧੀਕੀ ਹੋ ਰਹੀ ਆ ਬਰਦਾਸ਼ਤ नहीं होगी पर तुसीं देख सकते हो रवायती जे बयान मूल तां सारिਆਂ ਦੇ आ गए होने आ पर कोई प्रोग्राम दिंदा बयान कोई निंदिया कोई माड़ी चंगी गल नहीं तां ਉਹ ਤਾਂ ਭਗਵੰਤ ਮਾਨ ਨੂੰ ਧੜੀ ਧੜੀ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਆ ਸੁਖਬੀਰ ਬਾਦਲ ਹੋਣੇ ਧਾਮੀ ਸਾਹਿਬ ਤੇ ਹੋਰ ਸਾਰੇ ਹੁਣ ਕਿਉਂ ਨਹੀਂ ਹੁਣ ਉੱਥੇ ਜੇਕਰ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਨੇ ਚੰਡੀਗੜ੍ਹ ਵਾਲੇ ਯੂਟੀ ਪ੍ਰਸ਼ਾਸਨ ਨੇ ਪਰਚਾ ਦਰਜ ਕੀਤਾ ਉਹਦੇ ਲਈ ਬੀਜੇਪੀ ਨੂੰ ਜਿਵੇਂ ਘੇਰਨਾ ਸੀ ਇਹ ਤਾਂ ਨਿਤਨ ਗਡਕਰੀ ਨਾਲ ਅੱਜ ਮੁਲਾਕਾਤ ਕਰਕੇ ਹਟਿਆ ਖਬਰ ਅਖਬਾਰਾਂ ਦੇ ਉੱਤੇ ਸਵੇਰੇ ਛਪਣੀ ਆ ਪਰ ਅੱਜ ਮੇਰੇ ਸਾਹਮਣੇ ਆ ਬਈ ਜਿਹੜਾ ਸੁਖਬੀਰ ਬਾਦਲ ਆ ਉਹ ਨਿਤਨ ਗਡਕਰੀ ਨੂੰ ਮਿਲਿਆ ਜਿਹੜਾ ਬੀਜੇਪੀ ਦਾ ਲੀਡਰ बीजेपी के खिलाफ इस वेले क्योंकि पहला जिहड़ा गवर्नर वा पंजाब दा बीजेपी का ही बंदा उहने कुछ दिन पहला कहा सीगा खालिस्तानियां बारे जां इस तरह दीयां गल्लां मोर्चे के खिलाफ उन्हां दी भाव बीजेपी के खिलाफ चूं चूं जी तां करदे आ पर इस वेले पूरी लोड़ सी जदों इन्हां ने बीजेपी ने धक्का कीता कल बीजेपी का यूटी का प्रशासन सारा बीजेपी दे तो पुलिस ने जो जुल्म किया जो माड़ा किया है कल ਉਹਦੇ ਖਿਲਾਫ ਬੋਲਣ ਲਈ ਕਿਸੇ ਅਕਾਲੀ ਦਾ ਜਾਂ ਕਿਸੇ ਗੈਰ ਅਕਾਲੀ ਦਲ ਤੱਕ ਗੱਲ ਨਹੀਂ ਬਾਕੀ ਵੀ ਕਿਹੜਾ ਕੋਈ ਬੋਲਿਆ ਚਲੋ ਸਿੱਖ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਇਹਨਾਂ ਦਾ ਬੋਲਣਾ ਸਾਨੂੰ ਇਹਨਾਂ ਦਾ ਨਾਮ ਬੋਲਣਾ ਤਾਂ ਜ਼ਿਆਦਾ ਸਾਨੂੰ ਚਾਹੁੰਦਾ ਹੈ ਪਰ ਬਾਕੀ ਵੀ ਸਾਰੇ ਦਲ ਬੱਟੀ ਬੈਠੇ ਆ ਕਿਉਂਕਿ ਅਸਲੀ ਗੱਲ ਮੈਂ ਸਮਝਾਉਣੀ ਚਾਹੁੰਦਾ ਜਿਹੜੀ ਉਹ ਇਹ ਆ ਮੇਰੀ ਪੀੜ ਮੇਰੀ ਪੇਨ ਮੇਰਾ ਦਰਦ ਇਹ ਆ ਕਿ ਆਪਾਂ ਇਹ ਭਰਮ ਪਾਈ ਬੈਠੇ ਆ ਵੀ ਖਣੀ ਜਿਹੜੇ ਪੰਜਾਬ ਦੇ ਸਾਰੇ ਸਿਆਸੀ ਦਲ ਨੇ ਉਹ ਇਸ ਕੌਮੀ ਇਨਸਾਫ ਮੋਰਚੇ ਨਾਲ ਕੋਈ ਸਹਿਮਤੀ ਰੱਖਦੇ ਆ ਉਹ ਸਹਿਮਤੀ ਕੋਈ ਨਹੀਂ ਰੱਖਦੇ ਹਰੇਕ ਦੇ ਆਪੋ ਆਪਣੇ ਏਜੰਡੇ ਨੇ ਹਰੇਕ ਇਹ ਚਾਹੁੰਦਾ ਕਿ ਮੇਰਾ ਇਸ ਮੋਰਚੇ ਕਰਕੇ ਘੱਟ ਤੋਂ ਘੱਟ ਨੁਕਸਾਨ ਹੋਵੇ ਹਰੇਕ ਦਾ ਸਿਆਸੀ ਨੁਕਸਾਨ ਇਸ ਮੋਰਚੇ ਦੇ ਏਜੰਡਿਆਂ ਨੇ ਕਰਨਾ ਹੈ ਹਰੇਕ ਚਾਹੁੰਦਾ ਕਿ ਮੇਰਾ ਤਾਂ ਸਿਆਸੀ ਨੁਕਸਾਨ ਘੱਟ ਤੋਂ ਘੱਟ ਹੋਵੇ ਪਰ ਮੇਰੇ ਸ਼ਰੀਕ ਦਾ ਜ਼ਿਆਦਾ ਹੋ ਜੇ ਅਕਾਲੀ ਦਲ ਚਾਹੁੰਦਾ कि इस मोर्चे का नुकसान मैनू घट होवे मैं तो उत्थे आपदे बंदे बुंदे भेज के धामी साहब वर्गे जां होर किसी ना किसी तरीके नाल जिहड़ा रोस आ मेरे खिलाफ वो घटावां मेरे बारे तां लोग असीं कहण जोगे होईए भी असीं जाणदे आ मोर्चे च साडी तां बड़ी सहमति है असीं तां उत्थे ऐ करदे आ ओह करदे ते साडे शरीकां दा अकाली आगू चाहुंदे आ कि नुकसान जिहड़ा हैगा ज़्यादा हो जाए आम आदमी पार्टी का जां कांग्रेस का ਅਸੀਂ ਕਹਿਣ ਜੋਗੇ ਹੋਈਏ ਜਲੰਧਰ ਵਾਲੀਆਂ ਚੋਣਾਂ ਮੌਕੇ ਨੀਲੀਆਂ ਪੱਗਾਂ ਬੰਨ ਕੇ ਸਟੇਜਾਂ ਤੋਂ ਖੜ ਕੇ ਕਿ ਜੀ ਦੇਖੋ ਅਸੀਂ ਤਾਂ ਸਾਡੇ ਨਾਲ ਉਹਨਾਂ ਦੀ ਬਣੇ ਨਾ ਬਣੇ ਬੇਸ਼ੱਕ ਦੀ ਜੇਲ੍ਹਾਂ ਤੋਂ ਨਿਕਲ ਕੇ ਉਹ ਸਾਡੇ ਖਿਲਾਫ ਚੱਲਣ ਪਰ ਅਸੀਂ ਉਹਨਾਂ ਜੇਲ੍ਹਾਂ ਤੇ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਉਸ ਮੋਰਚੇ 'ਚ ਗਏ ਆ ਤੇ ਕਾਂਗਰਸ ਵਾਲੇ ਗਏ ਆ ਦੇਖੋ ਜੀ ਇੱਥੇ ਫਿਰਦੇ ਆ ਵੋਟਾਂ 'ਚ ਆਮ ਆਦਮੀ ਪਾਰਟੀ ਵਾਲੇ ਇਹਨਾਂ ਦਾ ਕੋਈ ਲੀਡਰ ਖੰਘ ਕੇ ਦਿਖਾਵੇ ਤਾਂ ਉੱਥੇ ਜਾ ਸਕਦਾ ਇਹ ਜਾਣ ਜੋਗੇ ਹੀ ਨਹੀਂ ਇਹਨਾਂ ਨੇ ਆਹ ਕੀਤਾ ਉਹ ਕੀਤਾ ਸੋ ਇਹ ਇੱਕ ਲੈਕਚਰ एक तकरीर करने दे लई ये लोग शोशेबाजी कर रहे करते सारे ही ने हमरा कोई नहीं है जी मैं बार बार कहना होना हमरा सतगुर प्यारा जी वो आपां जिन्ना टाइम ये गल नहीं मनते नहीं तो अज सिख जथेबंदियां किन्नियां फैडरेशनां ने किन्ने दल ने पंजाब दे विच आया किस दा बयान ये छोटी गल नहीं ये शुरुआत आ चेते करो जदों किसान संघर्ष का पूरा सिखर सी उत्थे पन्नू ते पंधेर वाली जिहड़ी स्टे सी उहदे उत्ते एक दिन काफ़ी वड्डी गिणती विच हजूम लिआंदा खाकी वर्दी वाले मुलाजम कोल खड़े ते ओह उत्थे जान बुझ के इट्टां रोड़े मारन भी ये जिहड़े पन्नू ते पंधेर वाली स्टेज आ जिन्हें 26 जनवरी वाले दिन बहुत जिम्मेवारी वाला काम किया है सही भूमिका निभाई आ इन्हां नूं असीं किसी तरीके नाल उकसा के बाहर कढीए ते फिर कुੱਟਮਾਰ करिए ते उदों फिर पुलिस वाले आ जिहड़े खाकी वर्दी वाले वो डांगा चलाउण ते नाले तां इन्हां दे छत्तर फेरीए ते नाले इन्हां नूं जलील करके आप सच्चे बणीए उदों उन्हां ने सारे दुनिया भर दे मीडिया की हाज़री दे विच हमला करन मौके कोई शर्म हया नहीं सी कीती
ਚੇਤੇ ਕਰੋ ਜਿਹੜਾ ਸ਼ਾਹੀਨ ਬਾਗ ਦਾ ਧਰਨਾ ਚੱਲਦਾ ਸੀ, ਕੋਈ ਉੱਥੇ ਪਿਸਤੌਲ ਜਾਂ ਲੈ ਕੇ ਆ ਜਾਂਦਾ ਸੀ, ਦੇਸੀ ਕੱਟਾ, ਕੋਈ ਉੱਥੇ ਕਿਸੇ ਨੂੰ ਕੁੱਟਮਾਰ ਕਰਨ ਆ ਜਾਂਦਾ ਸੀ, ਚੱਲਦਾ ਸੀ ਨਾ ਸਾਰਾ ਕੁਝ। ਇਹ ਮੁਲਕ ਦਾ ਸਿਸਟਮ ਆ। ਅਜੇ ਤਾਂ ਕੱਲ 15-20 ਮਸਟੰਡਿਆਂ ਤੋਂ ਉਹਨਾਂ ਨੇ ਇੱਟਾਂ ਰੋੜੇ ਚਲਵਾਏ ਨੇ। ਜਿਸ ਤਰੀਕੇ ਦਾ ਹਾਲ ਚਾਲ ਇਸ ਮੁਲਕ ਦਾ ਹੈ, ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੇ ਜਿਵੇਂ ਜੋ ਕਰਤੂਤਾਂ ਜੋ ਕੁਝ ਵਾਪਰਿਆ, ਉਹ ਸਾਰਾ ਕੁਝ ਕੌਮੀ ਇਨਸਾਫ ਮੋਰਚੇ ਨਾਲ ਵੀ ਵਾਪਰਨਾ। ਜਦੋਂ ਕਿਸੇ ਦੀ ਜੇਬ ਦੇ ਵਿੱਚ 100 ਰੁਪਇਆ ਹੋਵੇ ਤੇ ਉਹ ਇਹ ਸੋਚ ਕੇ ਚੱਲੇ ਕਿ ਆਪਣੇ ਕੋਲ ਤਾਂ 50 ਰੁਪਏ ਨੇ, 50 ਮੰਨ ਕੇ ਚੱਲੇ 100 ਨੂੰ, ਫਿਰ ਉਹਦੇ ਚ ਕਾਮਯਾਬੀ ਦੇ ਜ਼ਿਆਦਾ ਅਸਾਰ ਹੁੰਦੇ। ਪਰ ਜਦੋਂ ਕੋਈ ਬੰਦਾ 100 ਰੁਪਇਆ ਜੇਬ ਚ ਹੋਵੇ, ਮੰਨ ਕੇ ਚੱਲੇ 1 ਲੱਖ, ਫਿਰ ਉਹ ਖਤਾ ਖਾਂਦਾ ਹੁੰਦਾ। ਸੋ ਆਪਾਂ ਇਸ ਗੱਲ ਨੂੰ ਮੰਨੋ ਕਿ ਇਹ ਜਿਹੜੇ ਲੋਕ ਕਿਸਾਨ ਸੰਘਰਸ਼ ਦੇ ਵਿੱਚ ਤਾਂ ਹਰੇਕ ਜਥੇਬੰਦੀ, ਹਰੇਕ ਧਿਰ ਆਪੋ ਆਪਣੇ ਕਾਰਨਾਂ ਕਰਕੇ ਨੰਗੀ ਚਿੱਟੀ ਹੋ ਕੇ ਨਾਲ ਤੁਰਦੀ ਸੀ। ਐਤਕੀ ਸਾਡੇ ਨਾਲ ਧੋਖਾ ਹੋ ਰਿਹਾ। ਬਹੁਤ ਸਾਰੇ ਧੜੇ, ਬਹੁਤ ਸਾਰੇ ਧਿਰਾਂ, ਬਹੁਤ ਸਾਰੇ ਵਿਅਕਤੀ ਦਿਲੋਂ ਢਿੱਡੋਂ ਇਸ ਮੋਰਚੇ ਦੇ ਹਿੱਤਾਂ ਦੇ ਉਲਟ ਨੇ, ਪਰ ਉਹਨਾਂ ਨੂੰ ਮਜਬੂਰੀ ਬਸ ਜਾਣਾ ਪੈ ਰਿਹਾ। ਇਹ ਜਿਹੜਾ ਖੇਲ ਆ ਨਾ, ਇਹ ਜਿਹੜੀ ਸਾਜ਼ਿਸ਼ ਆ, ਇਹ ਜਿਹੜੀ ਛਲ ਕਪਟ ਆ, ਇਹ ਸਾਨੂੰ ਲੈ ਬੈਠੂ। ਜਿਹੜਾ ਬੰਦਾ ਸਾਡੇ ਖਿਲਾਫ ਹੁੰਦਾ ਹੈ, ਉਹਦਾ ਸਾਨੂੰ ਪਤਾ ਹੁੰਦਾ ਕਿ ਸਾਡੇ ਨਾਲ ਨਹੀਂ, ਸਾਡੇ ਉਲਟ, ਉਦੋਂ ਆਪਾਂ ਤਿਆਰ ਹੁੰਦੇ ਆ, ਉਸ ਗੱਲ ਦਾ ਹੱਲ ਲੱਭਿਆ ਹੁੰਦਾ ਆਪਾਂ ਵੀ ਇਹਦੇ ਆਪਣੇ ਨਾਲ ਨਹੀਂ ਹੈਗਾ, ਇਹਦੇ ਉੱਤੇ ਭਰੋਸਾ ਰੱਖ ਕੇ ਨਹੀਂ ਪੱਤੇ ਖੇਡਣੇ। ਪਰ ਜਦੋਂ ਆਪਾਂ ਕਿਸੇ ਇਹੋ ਜਿਹੇ ਬੰਦੇ ਉੱਤੇ ਭਰੋਸਾ ਕਰਕੇ ਪੱਤਾ ਖੇਡੀਏ, ਚਾਲ ਚੱਲੀਏ, ਜਿਹੜਾ ਆਪਣੇ ਨਾਲ ਨਾ ਹੋਵੇ, ਉਹ ਫਿਰ ਆਪਾਂ ਨੂੰ ਬਹੁਤ ਮਹਿੰਗਾ ਪੈਂਦਾ ਹੁੰਦਾ ਜਲਸਾ। ਜਿਵੇਂ ਆ ਜਿਹੜਾ ਫੇਰੂ ਸ਼ਹਿਰ ਦੀ ਲੜਾਈ, ਮੋਦਕੀ ਦੀ ਲੜਾਈ, ਇਹ ਸਾਰੀਆਂ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੰਗਾਂ ਹੋਈਆਂ, ਉਹਦੇ ਵਿੱਚ ਇੱਕ ਜੰਗ ਉਹ ਵੀ ਆ ਜਦੋਂ ਤੇਜਾ ਸਿੰਘ, ਲਾਲ ਸਿੰਘ ਜਿਹੜੇ ਫੌਜਾਂ ਦੇ ਸੈਨਾਪਤੀ ਸੀ ਲਾਹੌਰ ਦਰਬਾਰ ਦੇ, ਉਹ ਗੋਰਿਆਂ ਨਾਲ ਰਲੇ ਹੋਏ ਸੀ। ਉਹਨਾਂ ਨੇ ਸਰੋਂ ਭੇਜਤੀ ਬਰੂਦ ਦੇ ਥਾਂ ਤੇ ਆਪ ਉਹ ਲੈ ਕੇ ਫੌਜ ਇੱਕਦਮ ਭਗੌੜਾ ਹੋ ਗਿਆ, ਭੱਜ ਗਿਆ। ਬਾਕੀ ਜਿਹੜੀ ਫੌਜ ਸੀ ਉਹ ਜਥੇਦਾਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਕਮਾਂਡ ਹੇਠ ਜਿਵੇਂ ਲੜੀ, ਉਹ ਸਾਡੀ ਇਤਿਹਾਸਕ ਵਾਰਤਾ ਹੈ। ਪਰ ਉਹ ਸਾਡੇ ਉਸ ਮੌਕੇ ਜਿਹੜੇ ਸਿੱਖ ਫੌਜੀ ਲੜੇ ਮਰੇ, ਉਹ ਤਾਂ ਸਾਡੇ ਯੋਧੇ ਸ਼ਹੀਦ ਹੈਗੇ ਆ। ਪਰ ਜਿਹੜਾ ਦੂਜਾ ਪੱਖ ਆ, ਉਹ ਚੇਤੇ ਰੱਖਣ ਦੀ ਲੋੜ ਆ ਕਿ ਜਿਹੜੇ ਉੱਥੇ ਮੋਰਚਾ ਫੌਜ ਜਿਹੜੀ ਛੱਡ ਕੇ ਭੱਜੀ ਆ, ਜਿਨ੍ਹਾਂ ਨੇ ਬਾਕੀਆਂ ਨੂੰ ਧੋਖਾ ਦਿੱਤਾ, ਉਹ ਕੌਣ ਸੀ? ਉਹਨਾਂ ਦੀਆਂ ਸ਼ਕਲਾਂ ਸੂਰਤਾਂ ਕਿਹਨਾਂ ਵਰਗੀਆਂ ਸੀ? ਸਿੱਖਾਂ ਵਰਗੀਆਂ ਸੀ ਕਿ ਗੋਰਿਆਂ ਵਰਗੀਆਂ ਸੀ ਕਿ ਕਾਲਿਆਂ ਵਰਗੀਆਂ ਸੀ? ਕਿਹਦੇ ਵਰਗੀਆਂ ਸੀ? ਇਸ ਵੇਲੇ ਵੀ ਸਿੱਖਾਂ ਵਰਗੀਆਂ ਸ਼ਕਲਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬਹੁਤ ਵੱਡੇ ਕੱਦ-ਬੁੱਤ ਵਾਲੇ ਆਗੂ ਜਿਹੜੇ ਸਾਡੇ ਦਿਲੋਂ ਨਾਲ ਨਹੀਂ ਹੈਗੇ, ਪਰ ਨਾਲ ਹੋਣ ਦਾ ਭਰਮ ਪਾ ਰਹੇ, ਇਹ ਬਹੁਤ ਖਤਰਨਾਕ ਹੁੰਦੇ। ਸ਼੍ਰੋਮਣੀ ਅਕਾਲੀ ਦਲ, ਜਿਹਦੀ ਅੱਜ ਬੀਬੀ ਹਰਸਿਮਰਤ ਕੌਰ ਦੀ ਇੱਕ ਸਟੇਟਮੈਂਟ ਕਹਿੰਦੀ, ਜਦੋਂ ਕਦੇ ਵੀ ਲੋੜਵੰਦਾਂ ਦੇ ਹੱਕਾਂ ਦਾ ਘਾਣ ਹੋਵੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਿਹਾ ਹੈ ਤੇ ਹਮੇਸ਼ਾ ਕਰਦਾ ਰਹੇਗਾ। ਬੜੀ ਸੋਹਣੀ ਸਟੇਟਮੈਂਟ ਹੈ। ਇਹਦੇ ਨਾਲੋਂ ਵਧੀਆ ਸਟੇਟਮੈਂਟਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਵੀ ਆ ਸਕਦੀਆਂ ਨੇ। ਇਹ ਲਿਖ ਕੇ ਦੇਣ ਨੂੰ ਵਧੀਆ ਵਧੀਆ ਮੁੰਡੇ ਰੱਖੇ ਜਾਂਦੇ। ਅੱਜ ਕੱਲ ਮੀਡੀਆ ਦਾ ਦੌਰ ਆ, ਕਿਰਾਏ ਤੇ ਗਰੀਬ ਘਰਾਂ ਦੇ ਮੁੰਡੇ ਵਿਚਾਰੇ, ਪੈਸੇ ਦਾ ਟੋਟ ਆ ਹਰੇਕ ਨੂੰ। ਅਗਲਾ ਕਹਿੰਦਾ ਲੈ ਭਾਈ 10,000 ਰੁਪਇਆ ਮਹੀਨੇ ਉੱਤੇ ਤੂੰ ਮੇਰੇ ਲਈ ਵਧੀਆ ਵਧੀਆ ਗੱਲਾਂ ਲਿਖਣੀਆਂ ਨੇ, ਜਿਹਦੇ ਵਿੱਚੋਂ ਪੜ੍ਹਨ ਵਾਲੇ ਨੂੰ ਐ ਲੱਗੇ ਵੀ ਐ ਨਜ਼ਾਰਾ ਲਿਆ। ਉਹ ਇਹ ਜਦੋਂ ਇਸ ਤਰ੍ਹਾਂ ਲਿਖਦੇ ਆ ਨਾ, ਜਿਵੇਂ ਅੱਜ ਇਹ ਚ ਲਿਖਿਆ ਵੀ ਸ਼੍ਰੋਮਣੀ ਅਕਾਲੀ ਦਲ, ਮੈਨੂੰ ਇਉਂ ਲੱਗਦਾ ਹੁੰਦਾ ਜਿਵੇਂ ਕੋਈ ਟਾਊਟ ਜਾਂ ਕੈਟ ਭਰੀ ਸਭਾ ਦੇ ਵਿਚਾਲੇ ਬਹਿ ਕੇ ਆਪਦੇ ਆਪ ਨੂੰ ਚੋਟੀ ਦਾ ਖਾੜਕੂ ਕਹਾਵੇ। ਹੋਵੇ ਤਾਂ ਕੈਟ ਤੇ ਕਹਾਵੇ ਆਪਦੇ ਆਪ ਨੂੰ ਖਾੜਕੂ ਵੀ ਮੈਂ ਬੜਾ ਚੋਟੀ ਦਾ ਖਾੜਕੂ। ਇਹ ਉਹ ਅਕਾਲੀ ਹੈ ਹੀ ਨਹੀਂ। ਉਹ ਵਿਚਾਰੇ ਸੰਤ ਸੀ, ਇਹ ਤਾਂ ਸਾਰੇ ਚੋਰ ਨੇ। ਉਹ ਅਕਾਲੀ ਹੋਰ ਸੀ, ਇਹ ਅਕਾਲੀ ਹੋਰ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਿਦਾਰ ਖਾਲਸੇ ਕਿੱਥੇ? ਚੌਥੀ ਤਾਂ ਗੱਲ ਹੀ ਕੋਈ ਨਹੀਂ। ਜਿਹੜਾ ਗੁਰੂ ਨਾਨਕ ਦਾ ਸਿਧਾਂਤ, ਜਿਹੜਾ 10 ਪਾਤਸ਼ਾਹੀਆਂ ਦਾ ਸਿਧਾਂਤ, ਨੀਲੀ ਪੱਗ ਬੰਨਣੀ ਕਿਸੇ ਵੇਲੇ ਫਖਰ ਵਾਲੀ ਗੱਲ ਸੀ। ਜਦੋਂ ਅਸੀਂ ਸਜਾਉਂਦੇ ਆ ਨਾ ਦਸਤਾਰ, ਸਾਨੂੰ ਪਤਾ ਸਾਡੇ ਬਜ਼ੁਰਗ, ਸਾਡੇ ਪਾਪਾ ਜੀ ਹੁਣ ਤਾਂ ਚੜ੍ਹਾਈ ਕਰ ਗਏ, ਉਹਨਾਂ ਨੇ ਬੜੀ ਵਾਰ ਕਹਿਣਾ ਇਹ ਬੰਨ ਤਾਂ ਲੈਣਾ, ਸਜਾ ਤਾਂ ਲੈਣਾ ਦਸਤਾਰ ਨੀਲੀ, ਇਹਦਾ ਮਾਣ ਰੱਖਣਾ ਪੈਣਾ। ਤੇ ਜਦੋਂ ਵੀ ਇਹ ਦਸਤਾਰ ਮੈਂ ਚੱਕ ਕੇ ਜਿਵੇਂ ਅੱਜ ਵੀ ਸਜਾਉਣ ਲੱਗਿਆ, ਮੈਨੂੰ ਪਾਪਾ ਜੀ ਦੇ ਬੋਲ ਚੇਤੇ ਆ,
ਇਹ ਜਦੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਾਡੇ ਇਲਾਕੇ ਦੇ ਸੀ, ਉਹਨਾਂ ਨਾਲ ਜਦੋਂ ਕਿਤੇ ਮੇਲ ਜੋਲ ਹੋਣਾ, ਉਹਨਾਂ ਨੇ ਕਹਿਣਾ ਨੀਲੀ ਸਜਾਇਆ ਕਰੋ ਦਸਤਾਰ। ਮੈਨੂੰ ਇੱਕ ਵਾਰੀ ਨੀਲੀ ਦਸਤਾਰ ਦਿੱਤੀ ਵੀ ਸੀ, ਉਹਨਾਂ ਖੁਦ ਦਿੱਤੀ ਆਪਦੇ ਹੱਥੀਂ। ਤੇ ਮੈਂ ਉਦੋਂ ਸੋਚਣਾ ਵੀ ਨੀਲੀ ਦਸਤਾਰ ਦੀ ਜਿਸ ਤਰੀਕੇ ਨਾਲ ਬੇਕਦਰੀ ਬੇਅਦਬੀ ਅਕਾਲੀ ਧਾਰਾ ਵੱਲੋਂ, ਅਕਾਲੀ ਕਹਾਉਣ ਵਾਲਿਆਂ ਵੱਲੋਂ ਹੋ ਰਹੀ ਹੈ, ਗੱਲ ਕਿੱਧਰ ਨੂੰ ਜਾ ਰਹੀ। ਪਰ ਉਹਨਾਂ ਨੇ ਜਿਹੜਾ ਉਸ ਦੌਰ ਦਾ ਅਕਾਲੀ ਸੀ, ਉਹਨਾਂ ਅੰਦਰ ਫੇਰ ਵੀ ਬਥੇਰੀਆਂ ਘਾਟਾਂ ਕਮਜ਼ੋਰੀਆਂ ਗੜਬੜਾਂ ਉਹਨਾਂ 'ਚ ਸੀ ਉਸ ਦੌਰ ਦੇ 'ਚ। ਪਰ ਅੱਜ ਵਾਲਾ ਜਿਹੜਾ ਅਕਾਲੀ ਦਲ, ਇਹਨੇ ਤਾਂ ਬਿਲਕੁਲ ਹੀ ਬੇੜਾ ਗਰਕ ਕਰਨਾ। ਇਹ ਅਕਾਲੀ ਉਹ ਹੈ ਹੀ ਅਕਾਲੀ ਦਲ ਨਹੀਂ ਹੈਗਾ। ਉਹ ਕਿੱਥੇ ਬਾਣੀ ਦੇ ਬਾਣੇ ਨਾਲ ਜੁੜੇ ਹੋਏ ਕਿਰਤੀ ਪਰਿਵਾਰਾਂ ਦੇ ਆਮ ਸਧਾਰਨ, ਤੇ ਉਹਨਾਂ ਤੋਂ ਸਟੇਟ ਡਰਦੀ ਸੀ। ਦਿੱਲੀ ਦਰਬਾਰ ਨੂੰ ਜਦੋਂ ਪਤਾ ਲੱਗਦਾ ਸੀ ਨਾ ਕਿ ਅਕਾਲੀ ਦਲ ਮੋਰਚਾ ਲਾਉਣ ਲੱਗਿਆ, ਤਾਂ CID ਵਾਲੇ, ਏਜੰਸੀਆਂ ਵਾਲੇ ਉਹ ਜਦ ਹੀ ਦੱਸ ਦਿੰਦੇ ਸੀ ਕਿ ਇਹ ਮੋਰਚਾ ਹੁਣ ਕਾਮਯਾਬ ਹੋਏ ਬਗੈਰ ਰੋਕਣਾ ਨਹੀਂ, ਅਕਾਲੀਆਂ ਦਾ ਮੋਰਚਾ। ਕਿਉਂ? ਕਿਉਂਕਿ ਨੈਤਿਕ ਪੱਖ ਬਲਵਾਨ ਸੀ, ਜੇਲ੍ਹਾਂ ਥਾਣੇ ਕਚਹਿਰੀਆਂ ਉਹਨਾਂ ਲਈ ਆਮ ਗੱਲ ਸੀ। ਤੇ ਅੱਜ ਜਦੋਂ ਇਹ ਕਹਿੰਦੇ ਆ ਅਕਾਲੀ ਆ ਜੀ ਅਸੀਂ, ਤਾਂ ਇਹਨਾਂ ਤੇ ਹਾਸਾ ਆਉਂਦਾ, ਨਾਲ ਦੀ ਨਾਲ ਸ਼ਰਮ ਵੀ ਆਉਂਦੀ ਆ। ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਨੀਲੀ ਦਸਤਾਰ ਦੀ ਇੱਕ ਦਾਸਤਾਨ, ਇੱਕ ਕਿਤਾਬ ਆ ਗਿਆਨੀ ਲਾਲ ਸਿੰਘ ਸਾਹਿਤਕਾਰ ਜੀ ਦੀ ਲਿਖੀ ਹੋਈ, ਪੜ੍ਹਿਓ ਕਦੇ। ਉਹਦੇ ਵਿੱਚ ਇਹ ਸਾਰਾ ਜ਼ਿਕਰ ਆ ਕਿ ਕਿਵੇਂ ਨੀਲੀ ਦਸਤਾਰ ਜਿਹੜੀ ਆ, ਕਿਵੇਂ ਕਿੱਥੇ ਕੀ ਇਸ ਦਸਤਾਰ ਨੇ ਦਿਖਾਇਆ। ਤੋ ਜਿਹੜਾ ਅਕਾਲੀ ਦਲ ਆ, ਉਹ ਤਾਂ ਕਦੋਂ ਦਾ ਮਾਰ ਮੁਕਾ ਕੇ ਇਹਨਾਂ ਨੇ ਉਹਦੀ ਦੇਹ ਉੱਤੇ ਆਪਦਾ ਜਿਹੜਾ ਕਬਜ਼ਾ ਕੀਤਾ ਹੋਇਆ। ਤੇ ਬਾਦਲ ਦਲ ਵਾਲੇ ਜਦੋਂ ਆਪਦੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ ਨਾ, ਉਦੋਂ ਐਂ ਹੀ ਲੱਗਦਾ ਵੀ ਜਿਵੇਂ ਕੋਈ ਕੈਟ ਆਪਦੇ ਆਪ ਨੂੰ ਖਾੜਕੂ ਕਹਿ ਰਿਹਾ ਹੋਵੇ। ਸੋ ਬੀਬੀ ਨੇ ਅੱਜ ਇਹ ਬਿਆਨ ਦਿੱਤਾ ਹੈ ਕਿ ਜਦੋਂ ਕਦੇ ਵੀ ਲੋੜਵੰਦਾਂ ਦੇ ਹੱਕਾਂ ਦਾ ਘਾਣ ਹੋਵੇਗਾ, ਭਾਈ ਆ ਜਿਹੜਾ ਘਾਣ ਹੋ ਰਿਹਾ ਇੱਥੇ ਲੋੜ ਆ। ਤੇ ਅੱਜ ਤੁਹਾਤੋਂ ਪਹਿਲੀ ਗੱਲ ਤਾਂ ਸਾਨੂੰ ਆਸ ਹੀ ਨਹੀਂ ਹੈਗੀ ਕਿ ਤੁਸੀਂ ਇਹ ਕਹੋ ਕਿ ਅਕਾਲ ਤਖਤ ਸਾਹਿਬ ਤੇ ਮੀਟਿੰਗ ਕਾਲ ਕਰੋ ਸਮੁੱਚੇ ਸਿੱਖ ਜਗਤ ਦੀ, ਤੇ ਇਹ ਤੋਂ ਇੱਕ ਵੱਡਾ ਕਾਫਲਾ ਦਿੱਲੀ ਨੂੰ ਜਾਂ ਚੰਡੀਗੜ੍ਹ ਨੂੰ ਜਾਂ ਪੰਜਾਂ ਤਖਤਾਂ ਤੋਂ ਮਾਰਚ ਕੱਢੋ, ਕੁਛ ਤਾਂ ਹੋਵੇ। ਪਰ ਇੱਕ ਚੱਲ ਵੀ ਜੀ ਗੱਲ, ਢਿੱਲੀ ਜੀ ਗੱਲ ਕਰਕੇ ਇਹ ਦਿਖਾਉਣਾ ਕਿ ਮੈਂ ਵੀ ਨਾਲ ਹੀ ਆ ਜੀ, ਆਪਸੀ ਵੀ ਨਾਲ ਹੀ। ਇਹ ਦਿਖਾਵੇ ਦੀ ਜਿਹੜੀ ਰਾਜਨੀਤੀ ਆ, ਇਹ ਇਹਨਾਂ ਨੂੰ ਤਾਂ ਵਾਰਾ ਖਾਂਦੀ ਹੋਊਗੀ। ਇਹਨਾਂ ਨੇ ਤਾਂ ਵੋਟਾਂ ਵਾਟਾਂ ਵੇਲੇ ਕਹਿਣ ਜੋਗੇ ਹੋਣਾ ਨਾ ਕਿ ਅਸੀਂ ਵੀ ਬਥੇਰਾ ਕੁਛ ਕੀਤਾ। ਪਰ ਜਿਹੜੇ ਸੱਚੇ ਸੁੱਚੇ ਪੰਥ ਦਰਦੀ ਆ, ਜਿਹੜੇ ਉਸ ਮੋਰਚੇ ਦੇ ਵਿੱਚ ਮੂਹਰੇ ਲੱਗੇ ਵੀਰ ਨੇ, ਉਹਨਾਂ ਨੂੰ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿਤੇ ਖਤਾ ਨਾ ਖਾ ਜਾਇਓ। ਉਹ ਤੁਹਾਡੇ ਨਾਲ ਨਹੀਂ ਜਿਹੜੇ ਨਾਲ ਹੋਣ ਦਾ ਵਿਖਾਵਾ ਕਰਦੇ। ਅੱਜ ਨਹੀਂ ਸਿੱਖ ਜਥੇਬੰਦੀਆਂ ਦੇ ਧੜਾ ਧੜ ਬਿਆਨ ਆਏ ਹੁੰਦੇ ਨੇ, ਵੱਡੇ ਵੱਡੇ ਪ੍ਰੋਗਰਾਮ ਲਿਖ ਕੇ ਜਾਣੇ ਚਾਹੀਦੇ ਸੀ। ਇਹ ਘਟਨਾ ਛੋਟੀ ਨਹੀਂ ਹੈ, ਇਹ ਵੱਡੀ ਹੈ। ਅਗਲੀ ਗੱਲ ਇਹ ਕਿ ਜਿਹੜਾ ਮੋਰਚਾ, ਇਹਦੇ ਸਿਆਸੀ ਲਾਹਾ ਲੈਣ ਦੇ ਲਈ ਬਹੁਤ ਸਾਰੇ ਲੋਕ ਚਾਹੁੰਦੇ ਆ, ਬਹੁਤ ਸਾਰੀਆਂ ਧਿਰਾਂ ਚਾਹੁਣਗੀਆਂ ਮੋਰਚਾ ਲੰਮਕੇ, ਬਹੁਤ ਸਾਰੀਆਂ ਧਿਰਾਂ ਚਾਹੁਣਗੀਆਂ ਕਿ ਮੋਰਚਾ ਛੇਤੀ ਨਿਬੜੇ, ਬਹੁਤ ਸਾਰੇ ਚਾਹੁਣਗੇ ਕਿ ਫਲਾਨਾ ਮੋਰਚੇ 'ਚ ਮੂਹਰੇ ਹੋ ਜੇ ਤਾਂ ਗੱਲ ਬਣ ਜੇ, ਕੋਈ ਕਹੂਗਾ ਕਿ ਫਲਾਨਾ ਪਿੱਛੇ ਹੋ ਜੇ ਤਾਂ ਗੱਲ ਬਣ ਜੇ। ਮੋਰਚਾ ਜਿਹੜਾ ਹੈਗਾ ਜਿੰਨਾ ਮੁੱਦਿਆਂ ਤੇ ਆ, ਉਹ ਮੁੱਦੇ ਇੰਨੇ ਸੱਚੇ ਸੁੱਚੇ, ਇੰਨੇ ਪਵਿੱਤਰ ਨੇ, ਉਹਨਾਂ ਦੇ ਕਰਕੇ ਹਰੇਕ ਇਨਸਾਫ ਪਸੰਦ ਬੰਦੇ ਨੇ ਮੱਲੋ ਮੱਲੀ ਇਸ ਮੋਰਚੇ ਦੀ ਹਮਾਇਤ ਕਰਨੀ। ਜਿਵੇਂ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਹੋਵੇ, ਹਰੇਕ ਬਹਾਨੇ ਲੱਭ ਕੇ ਮੋਰਚੇ ਦੀ ਹਮਾਇਤ ਵਿੱਚ ਭੁਗਤਦਾ ਸੀ, ਉਵੇਂ ਇਸ ਮੋਰਚੇ ਦੇ ਹੱਕ ਵਿੱਚ ਉਹਨਾਂ ਕਾਮਰੇਡ ਜਥੇਬੰਦੀਆਂ ਨੂੰ ਵੀ ਐਲਾਨੀਆ ਤੌਰ ਤੇ ਆਉਣਾ ਪੈ ਰਿਹਾ, ਜਿਹੜੇ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਹਰ ਸੰਭਵ ਤਰੀਕੇ ਨਾਲ ਇਹ ਦਿਖਾਉਂਦੇ ਸੀ ਵੀ ਅਸੀਂ ਤਾਂ ਸਿੱਖੀ ਦੀ ਜਾਂ ਸਿੱਖਾਂ ਦੀ ਪਰਵਾਹ ਹੀ ਨਹੀਂ ਕਰਦੇ। ਅੱਜ ਉਹਨਾਂ ਦੀ ਇਹ ਲੋੜ ਬਣ ਚੁੱਕਿਆ ਕਿ ਉਹ ਇਸ ਮੋਰਚੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਹਾਜ਼ਰੀ ਲਵਾਉਣ। ਜਿਵੇਂ ਬਾਦਲ ਦਲ ਦੀ ਲੋੜ ਆ ਨਾ, ਅਕਾਲੀਆਂ ਦੀ ਲੋੜ ਆ ਨਾ ਕਿ ਇਸ ਮੋਰਚੇ 'ਚ ਆਪਦਾ ਫੋਟੋ ਖਿਚਾ ਕੇ ਫੇਸਬੁੱਕ ਤੇ ਪਾ ਕੇ ਲੋਕਾਂ ਨੂੰ ਦਿਖਾਉਣ ਕਿ ਅਸੀਂ ਗਏ ਸੀਗੇ ਬਈ, ਇਵੇਂ ਹੀ ਹੋਰਨਾਂ ਬਹੁਤ ਸਾਰਿਆਂ ਦੀਆਂ ਲੋੜਾਂ ਨੇ, ਤੇ ਇਹ ਕਿਸਾਨ ਕਾਮਰੇਡ ਜਥੇਬੰਦੀਆਂ ਦੀਆਂ ਵੀ ਲੋੜਾਂ ਨੇ। ਤਾਂ ਲੋੜ ਦੇ ਵਿੱਚੋਂ ਜਦੋਂ ਕੋਈ ਗੱਲ ਹੁੰਦੀ ਆ ਉਦੋਂ ਹੋਰ ਹੁੰਦੀ ਹੈ। ਤੇ ਜਿਹੜੇ ਬੰਦੇ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਬੇਸ਼ੱਕ ਉੱਥੇ ਪਹੁੰਚ ਨਾ ਸਕਣ, ਪਰ ਉਹਨਾਂ ਦਾ ਰੋਮ ਇਸ ਮੋਰਚੇ ਦੀ ਹਮਾਇਤ ਵਿੱਚ ਹੁੰਦਾ, ਉਹ ਵੀ ਹੁੰਦੇ। ਤਾਂ ਅਜੇ ਤਾਂ ਮੋਰਚਾ ਜਿਹੜਾ ਹੈਗਾ ਸ਼ੁਰੂਆਤੀ ਦੌਰ ਵਿੱਚ ਵਾ।
ਜਿੱਦਣ ਦਾਦੂਵਾਲ ਤੇ ਕਰਕੇ ਮੋਰਚੇ ਦਾ ਪੰਗਾ ਜਾ ਖੜਾ ਹੋਇਆ ਸੀ, ਉਦੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗਿਆ ਕਿ ਮੋਰਚਾ ਲੱਗਿਆ ਹੋਇਆ, ਕਿਉਂਕਿ ਬਹੁਤ ਸਾਰੇ ਲੋਕ ਧਿਆਨ ਨਹੀਂ ਦਿੰਦੇ। ਅੱਜ ਕੱਲ ਰੋਜੀ ਰੋਟੀ ਦਾ ਐਡਾ ਪੰਗਾ, ਹਰੇਕ ਘਰ 'ਚ ਹਰੇਕ ਆਲੇ ਦੁਆਲੇ 'ਚ ਬੜੇ ਪੰਗੇ ਆ, ਬੜੀਆਂ ਵਿਪਤਾਵਾਂ, ਬੜਾ ਸੰਤਾਪ ਆ ਮਨੁੱਖਤਾ ਲਈ। ਤੋ ਉੱਥੇ ਉਹਨਾਂ ਨੂੰ ਪਤਾ ਲੱਗਿਆ। ਪਰ ਜਿੱਦਣ ਧਾਮੀ ਸਾਹਿਬ ਵਾਲੀ ਗੱਲ ਵਾਪਰੀ ਆ, ਉਦਣ ਹੋਰ ਗੱਲ ਚੱਕੀ ਗਈ। ਹੁਣ ਜਿਹੜਾ ਕੱਲ ਮਾਮਲਾ ਵਿਗੜਿਆ, ਇਹਦੇ ਨਾਲ ਬਹੁਤ ਜ਼ਿਆਦਾ ਮੋਰਚੇ ਦੇ ਪ੍ਰਤੀ ਲੋਕਾਂ ਦੇ ਵਿੱਚ ਜਾਗਰਤੀ ਆਈ ਆ, ਤੇ ਇਹ ਜਾਗਰਤੀ ਹੁਣ ਹੋਰ ਬੁਲੰਦ ਹੁੰਦੀ ਜਾਣੀ। ਸਟੇਟ ਸਿਸਟਮ ਨੂੰ ਤਾਂ ਲੱਗਦਾ ਹੋਣਾ ਕਿ ਅਜੇ ਮੋਰਚੇ ਦੀ ਹਮਾਇਤ ਘੱਟ ਵਾ, ਤੇ ਹੁਣੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਆਪਾਂ ਕਾਬੂ ਕਰ ਲਈਏ। ਜਿਵੇਂ ਕੱਲ ਵਾਲੇ ਘਟਨਾਕ੍ਰਮ ਦੇ ਬਹਾਨੇ ਉਹਨਾਂ ਨੇ ਮੋਰਚੇ ਦੀ ਸਾਰੀ ਜਿਹੜੀ ਮੋਢੀ ਲੀਡਰਸ਼ਿਪ ਆ, ਉਹ ਸਾਰਿਆਂ ਦੇ ਉੱਤੇ ਮੁਕੱਦਮਾ ਦਰਜ ਕਰਤਾ। ਹੈਰਾਨੀ ਵਾਲੀ ਗੱਲ ਇਹ ਆ ਬਹੁਤ ਸਾਰੇ ਲੋਕਾਂ ਲਈ, ਸਾਡੇ ਲਈ ਤਾਂ ਕੋਈ ਨਹੀਂ, ਕਿਉਂਕਿ ਅਸੀਂ ਤਾਂ ਬਥੇਰੇ ਡਰਾਮੇ ਦੇਖੇ ਆ ਇਹਨਾਂ ਦੇ। ਜਿਹੜੇ 4 ਆਗੂ 5 ਉਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿਤੇ ਬੈਠੇ ਗੰਭੀਰ ਗੱਲਬਾਤ ਕਰ ਰਹੇ ਸੀ ਇਸ ਮੋਰਚੇ ਦੇ ਮੁਤਲਕ, ਉਹਨਾਂ ਨੂੰ ਵੀ ਇਸ ਮੌਕੇ ਉਸ ਘਟਨਾ ਦਾ ਹਿੱਸੇਦਾਰ ਬਣਾ ਕੇ ਦਿਖਾਇਆ ਹੋਇਆ ਵੀ ਇਹ ਵੀ ਉੱਥੇ ਲਾਗਾ ਇੱਟਾਂ ਰੋੜੇ ਚਲਾਉਂਦੇ ਫਿਰਦੇ ਸੀ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਰਹੇ ਹਾਂ, ਹਜ਼ਾਰਾਂ ਮੁਕੱਦਮੇ ਇੱਥੇ ਪੰਜਾਬ 'ਚ ਦਰਜ ਹੋਏ ਆ ਝੂਠੇ, ਜਿਨ੍ਹਾਂ ਦੇ ਵਿੱਚ ਕਿਤੋਂ ਕਿਸੇ ਨੂੰ ਫੜਦੇ ਆ, ਉਹਦਾ ਝੂਠਾ ਮੁਕਾਬਲਾ ਬਣਾ ਕੇ, ਉਹਦੀ ਝੂਠੀ ਕਹਾਣੀ ਘੜ ਕੇ, ਉਹਦੇ ਕੋਲੇ ਟੁੱਟਿਆ ਜਾ ਪਿਸਤੌਲ ਰੱਖ ਕੇ, 2 ਅਸਾਲਟਾਂ 4 ਗਰਨੇਡ ਰੱਖ ਕੇ ਕਹਿ ਦਿੰਦੇ ਆ ਜੀ ਆਹ ਫੜਿਆ, ਬੜਾ ਖਤਰਨਾਕ ਖਾੜਕੂ ਸੀ। ਲੋਕ ਇਲਾਕੇ ਦੇ ਵਿਚਾਰੇ ਜਿਹੜੇ ਉਹਨੂੰ ਜਾਣਦੇ ਹੁੰਦੇ ਆ, ਉਹ ਡਰੇ ਪਏ ਹੁੰਦੇ ਆ, ਬੋਲਦੇ ਨਹੀਂ, ਕਹਿੰਦੇ ਸਾਨੂੰ ਪਤਾ ਹੀ ਆ ਜੀ, ਉਹ ਵਿਚਾਰੇ ਨੇ ਕਦੇ ਕੀੜੀ ਨਹੀਂ ਮਾਰੀ ਹੋਣੀ, ਇਹ ਕਹਿੰਦੇ ਆ ਜੀ ਉਹ ਵਹਿਸ਼ੀ ਦਰੰਦਾ ਤੇ ਬੜਾ ਖਤਰਨਾਕ ਬੰਦਾ ਸੀਗਾ। ਸੋ ਇਸ ਤਰੀਕੇ ਦੀਆਂ ਪਿਛਲੇ ਦੌਰ 'ਚ ਹਜ਼ਾਰਾਂ ਮੁਕੱਦਮੇ ਦਰਜ ਕਰਨ ਵਾਲੀ ਪੰਜਾਬ ਪੁਲਿਸ ਜਾਂ ਸਰਕਾਰੀ ਤੰਤਰ ਆ ਜਿਹੜਾ, ਉਹਨੇ ਫਿਰ ਜੋ ਚੰਦ ਚਾੜਨੇ ਆ ਉਹ ਤਾਂ ਝੂਠੇ ਸੱਚੇ ਉਹਨਾਂ ਨੂੰ ਬਣਾਉਣੇ ਆਉਂਦੇ ਆ, ਤੇ ਇਸੇ ਕੰਮ ਲਈ ਤਨਖਾਹਾਂ ਲੈਂਦੇ ਆ ਨਾ, ਲੋਕਾਂ ਦੇ ਉੱਤੇ ਜ਼ੁਲਮ ਕਰਨਾ ਤੇ ਦਿੱਲੀ ਦਰਬਾਰ ਦੀ ਬੋਲੀ ਬੋਲਣੀ। ਤਾਂ ਹੁਣ ਜਿਹੜਾ ਮੁਕੱਦਮਾ ਦਰਜ ਹੋਇਆ, ਚੰਡੀਗੜ੍ਹ ਵਾਲੇ 2 ਮੁਕੱਦਮੇ ਦਰਜ ਹੋਏ, ਇੱਕ ਚੰਡੀਗੜ੍ਹ ਪੁਲਿਸ ਨੇ ਕੀਤਾ, ਉਹਦੇ 'ਚ 17 ਧਾਰਾਵਾਂ ਲਾਈਆਂ। ਅਸੀਂ ਤੁਹਾਨੂੰ ਸਟੇਜ ਤੋਂ ਇਹ ਤੋਂ ਸਕਰੀਨ ਤੋਂ ਨਾਲ ਦੀ ਨਾਲ ਦਿਖਾਵਾਂਗੇ। ਜਿਹੜਾ ਮੁਕੱਦਮਾ 34 ਸੈਕਟਰ, ਜਿਹੜਾ ਪੰਜਾਬ ਪੁਲਿਸ ਸਟੇਸ਼ਨ 34 ਨੰਬਰ ਵਾਲਾ, 34 ਸੈਕਟਰ ਵਾਲਾ, ਉੱਥੇ ਚੰਡੀਗੜ੍ਹ 'ਚ ਜਿਹੜਾ ਦਰਜ ਹੋਇਆ ਨਾ, ਉਹਦੇ ਵਿੱਚ ਸਭ ਤੋਂ ਪਹਿਲਾਂ ਨਾਂ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਆ, ਉਹਨਾਂ ਦਾ, ਤੇ ਲਿਖਿਆ ਵੀ ਇਹੀ ਹੋਇਆ, ਸਰਦਾਰ ਗੁਰਚਰਨ ਸਿੰਘ, ਧਰਮ ਪਿਤਾ ਜਗਤਾਰ ਸਿੰਘ ਹਵਾਰਾ। ਫਿਰ ਅੱਗੇ ਬਲਵਿੰਦਰ ਸਿੰਘ, ਲੋਕ ਅਧਿਕਾਰ ਲਹਿਰ, ਤੇ ਅੱਗੇ ਸਾਰਿਆਂ ਦੇ ਨਾਂ ਨੇ। 17 ਧਾਰਾਵਾਂ ਲਾਈਆਂ ਇਹ ਚੰਡੀਗੜ੍ਹ ਪ੍ਰਸ਼ਾਸਨ ਨੇ। ਤੇ ਇਸ ਮੁਕੱਦਮੇ ਦੀ ਸਾਰੀ ਜਿਹੜੀ ਰੂਪਰੇਖਾ ਉਹ ਇਹ ਆ ਵੀ ਇਹ ਖਾਲਿਸਤਾਨੀ ਜਥੇਬੰਦੀਆਂ ਨੇ, ਖਾਲਿਸਤਾਨੀ ਬੰਦੇ ਨੇਗੇ ਜੀ। ਇਹਨਾਂ ਨੇ ਜੀ ਡਿਊਟੀ 'ਚ ਵਿਘਨ ਪਾਇਆ, ਇਹਨਾਂ ਨੇ ਸਾਨੂੰ ਉੱਥੇ 307 ਬਣ ਗਈ ਜੀ, ਸਾਨੂੰ ਮਾਰਿਆ ਕੁੱਟਿਆ, ਸਾਡੀ ਡਿਊਟੀ ਨਹੀਂ ਕਰਨ ਦਿੱਤੀ। ਜਦੋਂ ਉਹ ਸਾਰਾ ਪੜ੍ਹਦੇ ਆ ਨਾ ਆਪਾਂ FIR ਤੇ ਸਾਰੇ ਘਟਨਾਕ੍ਰਮ ਤੇ ਨਜ਼ਰ ਮਾਰਦੇ ਆ, ਲੱਗਦਾ ਪਤਾ ਕੀ ਆ, ਇਉਂ ਲੱਗਦਾ ਵੀ ਜਿਵੇਂ ਇਹ ਜਿਹੜੀ FIR ਆ ਵੀ ਇਹਦਾ ਤੱਤਸਾਰ ਇਹ ਆ ਵੀ ਜੀ ਅਸੀਂ ਸਿੱਖਾਂ ਨੂੰ ਕੁੱਟਣ ਲਈ ਜਿਹੜਾ ਜਾਲ ਬੁਣਿਆ ਸੀ ਨਾ ਕੱਲ, ਵੀ ਉੱਥੇ 15-20 ਭਈਏ ਜੇ ਬਿਠਾਏ ਸੀ ਯੂਪੀ ਬਿਹਾਰ ਦੇ, ਵੀ ਤੁਸੀਂ ਇੱਟਾਂ ਰੋੜੇ ਮਾਰਿਓ ਫਿਰ ਅਸੀਂ ਸਿੱਖਾਂ ਨੂੰ ਛਿੱਤਰ ਫੇਰਾਂਗੇ, ਵੀ ਉਹ ਜਾਲ ਟੁੱਟ ਗਿਆ ਜੀ, ਉਹ ਸਾਰੀ ਸਾਜ਼ਿਸ਼ ਨੰਗੀ ਹੋ ਗਈ। ਤੇ ਸਾਨੂੰ ਨਾਲੇ ਤਾਂ ਸਿੱਖਾਂ ਨੇ ਛਿੱਤਰ ਫੇਰਿਆ ਤੇ ਨਾਲੇ ਸਾਨੂੰ ਕੀਤਾ ਜਲੀਲ। ਦਸਤੂਰ ਅਨੁਸਾਰ ਬਣਦਾ ਤਾਂ ਇਹ ਸੀ ਵੀ ਸਿੱਖ ਮੌਜ ਨਾਲ ਸਾਤੋਂ ਉਵੇਂ ਕੁੱਟ ਖਾਂਦੇ ਜਿਵੇਂ ਇਹ ਤੋਂ ਪਹਿਲਾਂ ਚੰਡੀਗੜ੍ਹ ਜਿਹੜਾ ਵੀ ਧਰਨਾ ਮੁਜ਼ਾਹਰਾ ਕਰਨ ਆਉਂਦਾ, ਚਾਹੇ ਉਹ ਕੋਈ ਵੀ ਸਿਆਸੀ ਪਾਰਟੀ ਹੋਵੇ ਜਾਂ ਕੋਈ ਹੋਰ, ਅਸੀਂ ਜਿਵੇਂ ਉਹਨਾਂ ਨੂੰ ਕੁੱਟਦੇ ਹੁੰਦੇ ਆ ਤੇ ਉਹ ਆਰਾਮ ਨਾਲ ਕੁੱਟ ਖਾਂਦੇ ਆ, ਤੇ ਸਾਡੀਆਂ ਫਿਰ ਉਹ ਵੀਡੀਓਜ਼ ਬਣਦੀਆਂ ਨੇ, ਨਾਲੇ ਅਸੀਂ ਕੁੱਟਦੇ ਆ ਤੇ ਨਾਲੇ ਅਸੀਂ ਪਰਚਾ ਦਰਜ ਕਰਦੇ ਆ। ਵੀ ਉਹ ਦਸਤੂਰ ਨਹੀਂ ਇਹਨਾਂ ਨੇ ਮੰਨਿਆ ਜੀ, ਇਹਨਾਂ ਨੇ ਆਰਾਮ ਨਾਲ, ਇਹਨਾਂ ਨੂੰ ਚਾਹੀਦਾ ਸੀ ਸਾਤੋਂ ਕੁੱਟ ਖਾਂਦੇ, ਪੱਗਾਂ ਲਹਾਉਂਦੇ, ਬੇਇੱਜ਼ਤੀ ਕਰਾਉਂਦੇ, ਤੇ ਨਾਲੇ ਅਸੀਂ ਕੁੱਟਮਾਰ ਕਰਕੇ ਫਿਰ ਇਹਨਾਂ ਨੂੰ ਘੜੀਸ ਕੇ ਧੂ ਕੇ ਬਾਲਾਂ ਤੋਂ ਕੇਸਾਂ ਤੋਂ ਥਾਣਿਆਂ 'ਚ ਲੈ ਕੇ ਜਾਂਦੇ, ਫਿਰ ਇਹਨਾਂ ਦੇ ਉੱਤੇ ਮੁਕੱਦਮੇ ਦਰਜ ਕਰਦੇ, ਉੱਥੇ ਲਿਜਾ ਕੇ ਵੀ ਇਹਨਾਂ ਨੂੰ ਰਾਤ ਨੂੰ ਜਲੀਲ ਕਰਦੇ। ਤਾਂ ਉਹ ਸਾਰਾ ਕੁਝ ਨਹੀਂ ਵਾਪਰਿਆ ਜੀ, ਇਹਨਾਂ ਨੇ ਆਰਾਮ ਨਾਲ ਕੁੱਟ ਖਾਣ ਦੀ ਬਜਾਏ ਸਾਨੂੰ ਕੁੱਟਿਆ, ਸਾਤੋਂ ਕੁੱਟ ਖਾਣ ਦੀ ਥਾਂ ਉਲਟਾ ਇਹ ਸਾਨੂੰ ਕੁੱਟ ਗਏ ਸਿੱਖ ਜੀ। ਇਹ ਤਾਂ ਜੀ ਬੜੀ ਵਧੀਕੀ ਹੋ ਗਈ ਸਾਡੇ ਨਾਲ। ਭਾਰਤ ਦਾ ਸੰਵਿਧਾਨ ਜਿਹੜਾ ਹੈ
ਉਹ ਸਾਨੂੰ ਹੱਕ ਦਿੰਦਾ ਵੀ ਅਸੀਂ ਜਿਹੜੇ ਵੀ ਸਿੱਖ ਨੂੰ ਜਦੋਂ ਚਾਹੀਏ ਕੁੱਟੀਏ, ਮਾਰੀਏ, ਜਲੀਲ ਕਰੀਏ, ਗੋਲੀਆਂ ਮਾਰੀਏ ਬੇਸ਼ੱਕ ਦੀ। ਇਹਨਾਂ ਸਿੱਖਾਂ ਨੇ ਸਾਡਾ ਹੱਕ ਮਾਰਿਆ ਜੀ, ਇਉਂ ਲੱਗਦਾ। ਜਿਹੜੀ ਆਹ ਇਹਨਾਂ ਦੀ FIR ਆ ਉਹ ਪੜ੍ਹ ਕੇ ਉਹਦਾ ਤੱਤ ਸਾਰਾ ਜਿਹੜਾ ਉਹ ਇੱਥੇ ਕੁ ਲੱਗਦਾ ਮੈਨੂੰ। ਤੇ ਇਹ ਗੱਲ ਪੱਕੀ ਆ ਕਿ ਭਾਰਤੀ ਹਕੂਮਤੀ ਜਿਹੜਾ ਸਾਰਾ ਹੈਗਾ ਤੰਤਰ, ਇਹ ਸਾਰਾ ਸਿਸਟਮ ਜਿਹੜਾ ਨਿਜ਼ਾਮ ਆ, ਖੁਫੀਆ ਏਜੰਸੀਆਂ ਹੋਰ ਸਾਰੇ, ਉਹਨਾਂ ਨੇ ਹੁਣ ਇਸ ਮੁਕੱਦਮੇ ਦੇ ਆਧਾਰ ਦੇ ਉੱਤੇ ਪੂਰਾ ਸਾਥ ਦੇਣਾ ਪੁਲਿਸ ਵਾਲਿਆਂ ਦਾ ਵੀ ਤੁਹਾਡੇ ਨਾਲ ਤਾਂ ਬੜਾ ਮਾੜਾ ਹੋਇਆ। ਜੱਜ ਨੇ ਵੀ ਕਹਿਣਾ ਬਹੁਤ ਬੱਲੇ ਤੁਹਾਨੂੰ ਇੰਨਾ ਮਾਰਿਆ ਇਹਨਾਂ ਨੇ, ਓਏ ਹੋਏ ਪੁਲਿਸ ਵਾਲਿਆਂ ਦੇ, ਕਿਉਂਕਿ ਇਹਨਾਂ ਤੁਹਾਨੂੰ ਕੌਣ ਕੁੱਟ ਸਕਦਾ? ਤੁਹਾਨੂੰ ਹੱਕ ਆ ਜੀ, ਜਿਹਦੇ ਮਰਜ਼ੀ ਛਿੱਤਰ ਫੇਰੋ, ਤੁਹਾਨੂੰ ਜੋ ਮਰਜ਼ੀ ਕੋਈ ਕਰੇ, ਤੁਹਾਨੂੰ ਤਾਂ ਕੋਈ ਹੱਥ ਨਹੀਂ ਲਾ ਸਕਦਾ। ਸੋ ਇਹ ਜਿਹੜਾ FIR ਦਰਜ ਹੋਈ ਆ ਚੰਡੀਗੜ੍ਹ ਪ੍ਰਸ਼ਾਸਨ ਵਾਲੀ, ਇਹਦੇ ਤਾਂ ਚਲੋ ਆਪਦੇ ਮਤਲਬ ਆ, ਇਹਨਾਂ ਨੇ ਧਾਰਾਵਾਂ ਜਿਹੜੀਆਂ ਲਾਈਆਂ ਉਹ ਸੋ ਲਾਈਆਂ, ਪਰ ਜਿਹੜੀ ਪੰਜਾਬ ਪੁਲਿਸ ਨੇ ਮੋਹਾਲੀ 'ਚ ਦਰਜ ਕੀਤੀ ਆ, ਵੱਖਰਾ ਮੁਕੱਦਮਾ ਦਰਜ ਕੀਤਾ, ਉਹਦੀ ਕਹਾਣੀ ਥੋੜੀ ਜਿਹੀ ਇਹਦੇ ਨਾਲੋਂ ਵੱਖਰੀ ਆ। ਉਹ ਮੈਂ ਕੱਲ ਵੀ ਕਿਹਾ ਸੀਗਾ ਵੀ ਉਹ ਖੜ ਕੇ ਆਰਾਮ ਨਾਲ ਦੇਖਦੇ ਰਹੇ ਆ ਜਦੋਂ ਕੁੱਟ ਕਟਾਪਾ ਹੋਇਆ, ਪਰ ਮੁਕੱਦਮਾ ਦਰਜ ਉਹਨਾਂ ਨੇ ਵੀ ਕੀਤਾ, ਕਿਉਂਕਿ ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਉਹਨਾਂ ਨੇ ਵੀ ਤਾਂ ਦਿਖਾਉਣਾ ਨਾ ਵੀ ਅਸੀਂ ਵੀ ਦੇਸ਼ ਭਗਤ ਹਾਂ ਜੀ। ਹੁਣ ਮੁਕੱਦਮਾ ਜਦੋਂ ਦਰਜ ਕਰਨਾ ਤੇ ਉਹ ਹੁਣ ਖਾਲਿਸਤਾਨੀ, ਫਿਰ ਰਹਿੰਦਾ ਥੋੜੀ ਆ ਕੋਈ ਪਿੱਛੇ, ਫਿਰ ਚਾਹੇ ਭਗਵੰਤ ਮਾਨ ਆ ਤੇ ਚਾਹੇ ਚੰਡੀਗੜ੍ਹ ਪ੍ਰਸ਼ਾਸਨ। ਜਦੋਂ ਉਹਨਾਂ ਨੇ ਮੈਥੀ ਲਿਆ ਵੀ ਇਹ ਜਿਹੜੇ ਨੇ ਤਾਂ ਦੇਸ਼ ਧਰੋਹੀ ਨੇ, ਹੁਣ ਦੇਸ਼ ਭਗਤੀ ਦਿਖਾਉਣੀ ਹੈ ਇਹਨਾਂ ਨੇ। ਤਾਂ ਦੇਸ਼ ਭਗਤੀ ਦਿਖਾਉਣ ਦੇ ਲਈ ਕੌਮੀ ਇਨਸਾਫ ਮੋਰਚੇ ਦੇ ਵਿੱਚ ਲੱਭ ਕੇ ਬੰਦਿਆਂ ਦੇ ਖਿਲਾਫ ਮੁਕੱਦਮਾ ਜਿਹੜਾ ਹੈ ਉਹ ਦਰਜ ਜਿਹੜਾ ਹੈਗਾ ਸਾਰਿਆਂ ਦੇ ਇਹਨਾਂ ਨੇ ਕੀਤਾ ਹੈ। ਤੇ ਉਹਦੇ ਵਿੱਚ ਦਿਨੋਂ ਦਿਨ ਤਲਖੀ ਵਧਣੀ ਆ ਤੇ ਦਿਨੋਂ ਦਿਨ ਨਤਾਰੇ ਹੋਣੇ। ਜਿਹੜੇ ਆਗੂ, ਜਿਹੜੀਆਂ ਜਥੇਬੰਦੀਆਂ ਹੁਣ ਤੱਕ ਇਹ ਭਰਮ ਜਿਹਾ ਬਣਾ ਕੇ ਤੁਰੀਆਂ ਫਿਰਦੀਆਂ ਸੀ ਵੀ ਅਸੀਂ ਨਾਲ ਹੀ ਆ, ਉਹਨਾਂ ਦੀ ਪਰਖ ਆਉਣ ਵਾਲੇ ਦਿਨਾਂ 'ਚ ਹੋ ਜਾਣੀ। ਹੁਣ ਤੱਕ ਤਾਂ ਸ਼ੋਸ਼ੇਬਾਜ਼ੀ ਨਾਲ ਸਾਰੀ ਗਏ ਆ ਤੇ ਅਸੀਂ ਵੀ ਚੁੱਪ ਸੀ ਵੀ ਕੋਈ ਗੱਲ ਨਹੀਂ, ਹਜੇ ਤਾਂ ਕਹਾਣੀ ਜਿਹੜੀ ਆ ਸ਼ੁਰੂ ਹੋਈ ਹੈ। ਜਿਹੜਾ ਇਹ ਬਣਾਉਣੇ ਫਿਰਦੇ ਆ ਨਾ ਬਾਦਲ ਦਲ ਵਾਲੇ ਵੀ ਅਸੀਂ ਤਾਂ ਜੀ ਨਾਲ ਆ, ਸਾਡਾ ਇਹ ਸਾਥ ਜਿਹੜਾ ਹੈਗਾ ਲੈਂਦੇ ਹੀ ਨਹੀਂ, ਅਸੀਂ ਤਾਂ ਬਿਲਕੁਲ ਨਾਲ। ਹੁਣ ਕਰੀਏ ਕੀ? ਸਾਡੇ ਕੋਲੇ ਤਾਂ ਕੱਲੀ ਗੱਲ ਦਾ ਸਬੂਤ ਪਿਆ। ਜਦੋਂ ਪਹਿਲਾਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ ਮੋਰਚਾ ਲੱਗਿਆ, ਇਹਨਾਂ ਨੇ ਹਰ ਉਸ ਸਿੱਖ ਦਾ ਜਿਉਣਾ ਦੁੱਭਰ ਕੀਤਾ। ਅਜੀਤ ਅਖਬਾਰ ਦੇ ਵਿੱਚ ਇਹਨਾਂ ਨੇ, ਬਾਦਲ ਸੈਨਾ ਨੇ ਵੱਡੇ ਲੇਖ ਲਿਖਵਾਉਣੇ। ਆ ਸਮੇਧ ਸੈਣੀ ਦੀ ਇੰਟਰਵਿਊ ਪਈ ਹੈ, ਇੱਕ ਬੜਾ ਵੱਡਾ ਲੇਖ ਲਿਖਿਆ ਸੀ ਉਹਨੇ, ਗੁਰਪ੍ਰੀਤ ਨਿੱਜਰ ਨੇ ਸਟੋਰੀ ਕੀਤੀ ਸੀ ਉਦੋਂ ਉਹਨਾਂ ਨੇ ਇਹੀ ਕਿਹਾ ਬਈ ਜੀ ਸਿੱਖ ਬੰਦੀਆਂ ਦੀ ਰਿਹਾਈ ਹੋ ਹੀ ਨਹੀਂ ਸਕਦੀ। ਵੱਡੇ ਅੱਖਰਾਂ 'ਚ ਅਜੀਤ ਅਖਬਾਰ ਦੇ ਫਰੰਟ ਪੇਜ ਤੇ ਸੈਣੀ ਦੀ ਫੋਟੋ ਲਾ ਕੇ ਲਿਖਿਆ ਹੁੰਦਾ ਸੀ। ਸੁਖਬੀਰ ਸਿੰਘ ਬਾਦਲ ਦਾ ਬਿਆਨ ਆਉਣਾ, ਅਸੀਂ ਕੁਝ ਕਰ ਹੀ ਨਹੀਂ ਸਕਦੇ। ਜਦੋਂ ਰਿਹਾਈ ਸੈਣੀ ਕਹਿੰਦਾ ਹੋ ਨਹੀਂ ਸਕਦੀ, ਅਜੀਤ ਅਖਬਾਰ ਦੇ ਵਿੱਚ ਨੈਰੇਟਿਵ ਸਿਰਜਿਆ ਜਾ ਰਿਹਾ, ਮਾਹੌਲ ਬਣਾਇਆ ਜਾ ਰਿਹਾ ਕਿ ਇਹ ਜਿਹੜੇ ਮੰਗ ਕਰ ਰਹੇ ਨਾ ਜੀ ਬਾਦਲ ਸੈਨਾ, ਉਹਨਾਂ ਦਿਨਾਂ 'ਚ ਇਹ ਮਾਹੌਲ ਬਣਾਉਂਦੀ ਸੀ ਕਿ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਮੰਗਦੇ ਆ, ਜਿਹੜੇ ਬਰਗਾੜੀ ਤੇ ਬਹਿਬਲ ਕਾਂਡ ਦਾ ਇਨਸਾਫ ਮੰਗਦੇ ਆ, ਇਹ ਬਿਲਕੁਲ ਗਲਤ ਗੱਲ ਕਰ ਰਹੇ ਆ। ਕੁਝ ਹੋ ਹੀ ਨਹੀਂ ਸਕਦਾ। ਨਾ ਤਾਂ ਬਰਗਾੜੀ ਬਹਿਬਲ ਕਾਂਡ 'ਚ ਹੋ ਸਕਦਾ, ਕਿਉਂਕਿ ਉਹ ਤਾਂ CBI ਕੋਲੇ ਮਾਮਲਾ, ਸਾਡੇ ਹੱਥ 'ਚ ਕੁਛ ਨਹੀਂ। ਤੇ ਜਿਹੜਾ ਹੈਗਾ ਸਿੱਖ ਬੰਦੀਆਂ ਵਾਲਾ, ਉਹ ਵੀ ਜੀ ਕੇਂਦਰ ਦਾ ਮਾਮਲਾ ਵਾ, ਸਾਰੇ ਹੋਰਨਾਂ ਰਾਜਾਂ ਦੇ ਜਾਂ UT ਦੇ ਅਧੀਨ ਨੇ, ਅਸੀਂ ਕੁਝ ਕਰ ਹੀ ਨਹੀਂ ਸਕਦੇ, ਸੰਭਵ ਵੀ ਨਹੀਂ। ਇਹ ਸਾਰਾ ਮਾਹੌਲ ਜਦੋਂ ਸਿਰਜਦੇ ਸੀ, ਇਹਨਾਂ ਦਾ ਭਾਵ ਇਹ ਹੁੰਦਾ ਸੀ ਵੀ ਜਿਹੜੇ ਲੋਕ, ਜਿਹੜੇ ਸਿੱਖ ਇਹ ਪੰਥਕ ਮਸਲੇ ਉਠਾਉਂਦੇ ਆ, ਉਹਨਾਂ ਨੇ ਤਾਂ ਜੀ ਇਹ ਮਸਲੇ ਇਸ ਕਰਕੇ ਉਠਾਉਣੇ ਸ਼ੁਰੂ ਕੀਤੇ ਹੋਏ ਨੇ ਵੀ ਅਕਾਲੀ ਦਲ ਦੇ ਖਿਲਾਫ ਨੇ ਤੇ ਸਾਡੇ ਰਾਜ ਦੇ ਵਿੱਚ ਇਹਨਾਂ ਨੇ ਇਹੀ ਕੁਝ ਕਰਨਾ। ਇਹ ਮੁੱਦੇ ਕੁਝ ਜਿਵੇਂ ਹੁਣ ਭਗਵੰਤ ਮਾਨ ਦੀ ਜਿਹੜੀ ਫੌਜ ਆ, ਆਮ ਆਦਮੀ ਪਾਰਟੀ ਦੀ ਸੈਨਾ, ਉਹਦਾ ਵੀ ਕੰਮ ਇਹੀ ਆ। ਜਦੋਂ ਵੀ ਕੋਈ ਮੁੱਦਾ, ਕੋਈ ਪੰਥਕ ਮੁੱਦਾ ਜਾਂ ਕੋਈ ਗੱਲ ਕੋਈ ਕਰਦੇ ਆ ਨਾ, ਚਾਹੇ ਪ੍ਰੋਫੈਸਰ ਭੁੱਲਰ ਦਾ ਮਸਲਾ, ਚਾਹੇ ਕੋਈ ਹੋਰ, ਉੱਥੇ ਉਹਨਾਂ ਦਾ ਰੰਡੀ ਰੋਣਾ ਇਹੀ ਪਾਇਆ ਹੁੰਦਾ ਕਿ ਜੀ 70 ਸਾਲ ਹੋ ਗਏ, ਤੁਸੀਂ ਪਹਿਲਾਂ ਤਾਂ ਇਹ ਮੁੱਦੇ ਕਦੇ ਨਹੀਂ ਚੱਕੇ। ਇਹੀ ਜਵਾਬ ਬਾਦਲ ਸੈਨਾ ਦਾ ਹੁੰਦਾ ਸੀ ਬਈ ਜੀ ਸਾਡੇ ਰਾਜ ਵਿੱਚ ਤੁਸੀਂ ਇਹ ਮੁੱਦੇ ਸਾਨੂੰ ਤੰਗ ਕਰਨ ਲਈ ਠਾਲ ਰਹੇ ਹੋ, ਤਾਂ ਇਹਨਾਂ ਮੁੱਦਿਆਂ ਦੀ ਕੋਈ ਗੱਲ ਨਹੀਂ ਹੈਗੀ ਤੁਹਾਡੇ ਲਈ। ਬਾਰ-ਬਾਰ ਇਹ ਗੱਲਾਂ ਅਜੀਤ ਅਖਬਾਰ, ਕਿਉਂਕਿ ਬਾਦਲ ਦਾ ਅਖਬਾਰ ਹੈ, ਇੱਕ ਹੈਗਾ PTC ਚੈਨਲ ਤੇ ਇੱਕ ਡੇਲੀ ਪੋਸਟ, ਇੱਕ ਅਖਬਾਰ ਜਿਹਾ ਵੀ ਸ਼ੁਰੂ ਕੀਤਾ ਸੀ ਅੰਗਰੇਜ਼ੀ ਦਾ ਇਹਨਾਂ ਨੇ ਵਿਚਾਲੇ ਜੇ। ਤਾਂ ਇਹ ਸਾਰਾ ਕੁਝ ਰਲਾ ਮਿਲਾ ਕੇ ਲੋਕਾਂ ਤੋਂ ਇਹ ਕਹਾਉਣਾ ਸੀਗਾ
कि ਜਿਹੜੇ ਸਿੱਖ ਮੋਰਚੇ ਲਾਉਂਦੇ ਆ, ਜਿਹੜੇ ਸਿੱਖ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਜਾਂ ਬਰਗਾੜੀ ਬਹਿਬਲ ਕਾਂਡ ਦੀ ਗੱਲ ਜਾਂ ਹੋਰ ਮੁੱਦਿਆਂ ਦੀ ਗੱਲ ਕਰਦੇ ਆ, ਇਹ ਸਾਰੇ ਤਾਂ ਜਾਣ ਬੁੱਝ ਕੇ ਸਿਰਫ ਸਾਨੂੰ ਪਰੇਸ਼ਾਨ ਕਰਨ ਦੇ ਲਈ ਇਹ ਤਾਂ ਜੀ ਕਾਂਗਰਸ ਦੇ ਏਜੰਟ। ਤੇ ਜੇ ਭਾਈ ਤੁਹਾਡਾ ਅਜੀਤ ਅਖਬਾਰ, ਤੁਹਾਡਾ ਪੀਟੀਸੀ, ਤੁਹਾਡੇ ਸੈਣੀ ਹੋਣੀ, ਤੁਹਾਡੇ ਸੁਖਬੀਰ ਬਾਦਲ ਹੋਣੀ, ਤੁਹਾਡੀ ਸਾਰੀ ਬਾਦਲ ਸੈਨਾ ਇਹ ਗੱਲ ਮੰਨਦੀ ਆ ਕਿ ਜੇਲ੍ਹਾਂ 'ਚ ਨਜ਼ਰਬੰਦ ਰਿਹਾ ਹੋ ਹੀ ਨਹੀਂ ਸਕਦੇ। ਇਹ ਮੈਂ ਗੱਲ ਤਾਂ ਕਹਿ ਰਿਹਾ ਵੀ ਕੱਲ ਪਰਸੋਂ ਜਿਹੜਾ ਹਰਚਰਨ ਬੈਂਸ ਆ ਉਹਨੇ ਵੀ ਇੱਕ ਚੈਨਲ ਤੇ ਫੇਰ ਭਕਾਈ ਮਾਰੀ ਆ ਵੀ ਜੇ ਰਿਹਾਈਆਂ ਹੁੰਦੀਆਂ ਹੁਣ ਤਾਂ ਹੁਣ ਨਾ ਹੋ ਜਾਂਦੀਆਂ, ਫਿਰ ਕੈਪਟਨ ਨੇ ਕਹਿੰਦਾ ਕਿਹੜਾ ਕਰਤੀਆਂ। ਇਹੀ ਗੱਲ ਵਿਰਸਾ ਸਿੰਘ ਬਲਟੋਹਾ ਕਹਿੰਦਾ। ਇਹ ਸਾਰੇ ਦੇ ਸਾਰੇ ਅੱਜ ਵੀ ਇਸ ਗੱਲ ਤੇ ਖੜੇ ਆ ਕਿ ਰਿਹਾਈਆਂ ਹੋ ਹੀ ਨਹੀਂ ਸਕਦੀਆਂ ਹੈਗੀਆਂ। ਜੇ ਰਿਹਾਈਆਂ ਹੋ ਨਹੀਂ ਸਕਦੀਆਂ ਫਿਰ ਤੁਸੀਂ ਕਾਹਨੂੰ ਐਲਾਨ ਕਰਾਉਂਦੇ ਫਿਰਦੇ ਹੋ? ਤੁਸੀਂ ਕਾਹਤੋਂ ਦਸਤਖਤ ਕਰਾਉਂਦੇ ਫਿਰਦੇ ਹੋ? ਤੁਸੀਂ ਕਾਹਤੋਂ ਲੋਕਾਂ ਤੋਂ ਉੱਥੇ ਜਾ ਕੇ ਬੇਇੱਜ਼ਤੀਆਂ ਕਰਾਉਂਦੇ ਹੋ? ਜਾ ਕੇ ਧਾਮੀ ਸਾਹਿਬ ਨੂੰ ਭੇਜ ਦਿਓ, ਕਦੇ ਕਿਹਨੂੰ ਭੇਜ ਦਿਓ। ਜਦੋਂ ਹੋ ਹੀ ਨਹੀਂ ਸਕਦੀ ਫਿਰ ਤਾਂ ਸਾਨੂੰ ਤੁਸੀਂ ਇਸੇ ਗੱਲ ਤੇ ਸਟੈਂਡ ਲਈ ਰੱਖੋ ਵੀ ਦੇਖ ਲਾਂਗੇ ਕਿਵੇਂ ਕਰਾਉਂਦੇ ਹੋ, ਤਾਂ ਹੋ ਹੀ ਨਹੀਂ ਸਕਦੀਆਂ ਰਿਹਾਈਆਂ। ਇਹਨਾਂ ਨੇ ਪੂਰਾ ਜ਼ੋਰ ਲਾਈ ਰੱਖਿਆ ਉਦੋਂ ਸਿੱਖਾਂ ਨੂੰ, ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ, ਮੋਰਚਿਆਂ ਨੂੰ ਕਮਜ਼ੋਰ ਕਰਨ ਦੇ ਲਈ। ਅੱਜ ਵੀ ਇਹ ਮੋਰਚੇ ਨੂੰ ਕਮਜ਼ੋਰ ਕਰਨ ਦੇ ਲਈ ਤਾਂ ਕੁਝ ਕਰ ਸਕਦੇ ਆ, ਮੋਰਚੇ ਨੂੰ ਮਜ਼ਬੂਤ ਕਰਨ ਲਈ ਨਹੀਂ ਕਰ ਸਕਦੇ। ਜਾਂ ਵੱਧ ਤੋਂ ਵੱਧ ਇਸ ਗੱਲ ਲਈ ਫੋਟੋ ਖਿਚਾ ਸਕਦੇ ਆ, ਬਿਆਨਬਾਜ਼ੀ ਕਰ ਸਕਦੇ ਆ ਵੀ ਜਦੋਂ ਵੋਟਾਂ ਮੰਗਣ ਜਾਣਾ ਉਦੋਂ ਸਿੱਖਾਂ ਨੂੰ ਕਹਿਣ ਜੋਗੇ ਹੋਣ, ਬੇਵਕੂਫ ਬਣਾ ਸਕਣ, ਭਰਮਾ ਸਕਣ ਕਿ ਜੀ ਦੇਖੋ ਅਸੀਂ ਤਾਂ ਜਿਹੜਾ ਤੇ ਨਜ਼ਰਬੰਦ ਸਿੰਘਾਂ ਲਈ ਬਰਾਬਰ ਲੜੇ। ਸੋ ਜਿਹੜਾ ਮਾਹੌਲ ਇਸ ਵੇਲੇ ਕੌਮੀ ਇਨਸਾਫ ਮੋਰਚੇ ਦਾ ਬਣ ਰਿਹਾ, ਉਹਦੇ ਵਿੱਚ ਅਸੀਂ ਆਪਣੇ ਸਰੋਤਿਆਂ ਰਾਹੀਂ ਇਹ ਗੱਲ ਸਭ ਥਾਈਂ ਪਹੁੰਚਾਉਣੀ ਚਾਹੁੰਦੇ ਆ ਕਿ ਇਸ ਮੋਰਚੇ ਦੇ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਇਹ ਆਪਾਂ ਸੁਚੇਤ ਰਹੀਏ। ਇੱਥੇ ਇਹਨਾਂ ਮੌਕਿਆਂ ਤੇ ਪਰਖ ਵੀ ਕਰਿਆ ਕਰੀਏ ਕਿ ਜਿਹੜੇ ਬੰਦੇ ਬੜੇ ਦਮ ਗੱਜੇ ਮਾਰਦੇ ਆ ਕਿ ਅਸੀਂ ਨਾਲ ਆ, ਉਹ ਵਾਕਈ ਨਾਲ ਨੇ। ਮੋਰਚੇ ਨੂੰ ਤਾਂ ਕੀ ਫਰਕ ਪੈਣਾ, ਬੰਦਿਆਂ ਦੀ ਪਰਖ ਹੋ ਜਾਣੀ ਹੈ। ਅੱਜ ਜਿਹੜੀ ਇਹ 2 ਮੁਕੱਦਮੇ ਦਰਜ ਹੋਏ ਆ, ਕੁੱਟਮਾਰ ਦਾ ਸਾਰਾ ਜਿਹੜਾ ਮਸਲਾ ਬਣਿਆ, ਇਹਨੇ ਇਹ ਗੱਲ ਦੇ ਵਿੱਚ ਬਹੁਤ ਸਾਰੇ ਲੋਕ ਜਾਂ ਜਥੇਬੰਦੀਆਂ ਜਾਂ ਧਿਰਾਂ ਨੂੰ ਇੰਨਾ ਕੁ ਨੰਗਾ ਕਰ ਦਿੱਤਾ ਕਿ ਇਹ ਜੇ ਕਿਸੇ ਗੁਰਪੀਰ ਦੇ ਹੁੰਦੇ, ਜੇ ਇਹਨਾਂ ਦੇ ਵਿੱਚ ਵਾਕਿਆ ਹੀ ਪੰਥਕ ਜਜ਼ਬਾ ਹੁੰਦਾ ਤਾਂ ਘੱਟੋ ਘੱਟ ਚੱਜ ਹਾਲ ਦਾ ਕੋਈ ਬਿਆਨ, ਕੋਈ ਐਲਾਨ ਤਾਂ ਕਰਦੇ ਕਿ ਭਾਈ ਇਹ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਜਾਂ ਪੰਜਾਬ ਦੇ ਵਿੱਚ ਜਿਹੜਾ ਮੋਹਾਲੀ ਵਾਲੀ ਪੁਲਿਸ ਨੇ ਪਰਚਾ ਦਰਜ ਕੀਤਾ ਉਹ ਨਜਾਇਜ਼ ਕੀਤਾ। ਸਭ ਦੜ ਬੱਟੀ ਬੈਠੇ ਆ, ਤਮਾਸ਼ਾ ਦੇਖ ਰਹੇ ਨੇ ਬਈ ਦੇਖ ਲਾਂਗੇ। ਤੁਸੀਂ ਸਾਨੂੰ ਕਹਿੰਦੇ ਹੁੰਦੇ ਸੀ ਨਾ ਬਈ ਬਾਦਲ ਦੇ ਰਾਜ ਵਿੱਚ ਸਾਡੇ ਛਿੱਤਰ ਫਿਰਦਾ ਸਾਡਾ ਹੁੰਦਾ, ਹੁਣ ਤੁਸੀਂ ਆਮ ਆਦਮੀ ਪਾਰਟੀ ਤੋਂ ਜਾਂ ਭਾਜਪਾ ਤੋਂ ਲੈ ਲਓ ਮੰਡੇ। ਆਹ ਇਹਨਾਂ ਦੀ ਸੋਚ ਆ, ਬਿਰਤੀ। ਇਹਨੂੰ ਤਾਂ ਚੌੜ ਚੜੀ ਹੋਈ ਹੈ, ਖੁਸ਼ੀ ਚੜੀ ਪਈ ਹੈ ਇਹਨਾਂ ਨੂੰ ਵੀ ਕਮਾਲ ਆ ਜੀ, ਸਾਡੇ ਰਾਜ ਵਿੱਚ ਤੁਸੀਂ ਸਾਨੂੰ ਨਿੰਦਦੇ ਹੁੰਦੇ ਸੀ ਨਾ, ਹੁਣ ਤੁਸੀਂ ਦੇਖ ਲਓ ਵੀ ਤੁਹਾਨੂੰ ਕੀ ਮਿਲਦਾ। ਸੋ ਜਿਹੜੇ ਵੀ ਸੱਜਣ ਐਵੇਂ ਭਰਮਾਂ 'ਚ ਪੈ ਕੇ ਇਹਨਾਂ ਦੇ ਯਕੀਨ ਕਰਨ ਦੇ ਗੋਗੇ ਗਾਉਂਦੇ ਆ, ਉਹਨਾਂ ਨੂੰ ਬੇਨਤੀ ਆ ਕਿ ਹਕੀਕਤ ਨੂੰ ਪਛਾਣੀਏ, ਇਹ ਗੱਲ ਮੰਨੀਏ ਕਿ ਜਿਹੜੇ ਸਿੰਘ ਜੇਲ੍ਹਾਂ 'ਚ ਨਜ਼ਰਬੰਦ ਨੇ ਉਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਕੁਰਬਾਨੀਆਂ ਕੀਤੀਆਂ ਨੇ, ਤੇ ਜਿਨ੍ਹਾਂ ਲੋਕਾਂ ਨੇ ਪੰਥ ਦਾ ਬੇੜਾ ਗਰਕ ਕਰਨ ਦਾ ਠੇਕਾ ਚੱਕਿਆ ਹੋਇਆ, ਜਿਨ੍ਹਾਂ ਨੇ ਸਿੱਖੀ ਦੇ ਦੁਸ਼ਮਣਾਂ ਦੇ ਨਾਲ ਜੱਫੀਆਂ ਪਾਈਆਂ, ਜਿਨ੍ਹਾਂ ਨੇ ਡੇਰਾ ਸਰਸਾ ਨੂੰ ਇੱਥੋਂ ਤੱਕ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਵੀ ਜਿਨ੍ਹਾਂ ਨੇ ਕੋਈ ਅਖਲਾਕ ਨਹੀਂ ਦਿਖਾਇਆ, ਉਹਨਾਂ ਤੋਂ ਆਪਾਂ ਕੀ ਆਸ ਕਰ ਸਕਦੇ ਹਾਂ ਕਿ ਉਹ ਉਹਨਾਂ ਦੇ ਹੱਕ ਵਿੱਚ ਖੜ ਸਕਣ। ਸ਼ੇਰਾਂ ਦੇ ਹੱਕ ਵਿੱਚ ਸ਼ੇਰ ਖੜਦੇ ਹੁੰਦੇ ਆ, ਗਿੱਦੜ ਨਹੀਂ ਖੜਦੇ ਹੁੰਦੇ। ਸ਼ੇਰਾਂ ਦੇ ਹੱਕ ਵਿੱਚ ਸਿਰਫ ਸ਼ੇਰ ਹੀ ਖੜ ਸਕਦੇ। ਸੋ ਅੱਜ ਲਈ ਇੰਨਾ ਹੀ ਕਾਫੀ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।